ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਇਸ ਪ੍ਰੋਟੈਸਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ, ਜਿਹੜਾ ਕਿ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜਿਹੜਾ ਹੋ ਰਿਹਾ ਹੈ, ਜਿੱਥੇ ਕਿ 194 ਦੇਸ਼ਾਂ ਦੇ ਜਿਹੜੇ ਨੁਮਾਇੰਦੇ ਨੇ ਉਹ ਬੈਠਦੇ ਨੇ ਔਰ 194 ਦੇਸ਼ਾਂ ਦੇ ਜਿਹੜੇ ਝੰਡੇ ਨੇ ਉਹ ਝੂਲਦੇ ਨੇ। ਐਸਾ ਦਿਨ ਵੀ ਆਏਗਾ ਜਦੋਂ ਸਾਡੇ ਦੇਸ਼ ਦਾ ਜਿਹੜਾ ਝੰਡਾ ਹੈ ਉਹ ਵੀ ਝੂਲੇਗਾ। ਸੋ ਵਿਊਅਰਸ ਦਾ ਜਿਹੜਾ ਪ੍ਰੋਟੈਸਟ ਜਿਹੜਾ ਹੈ ਹੋ ਰਿਹਾ ਹੈ, ਇਹ ਅਮਰੀਕਾ ਦੀਆਂ 50 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਜਿਹੜਾ ਹੋ ਰਿਹਾ ਹੈ। ਸੋ ਇਹ ਜਿਹੜਾ ਪ੍ਰੋਟੈਸਟ ਹੈ ਇਹ ਭਾਰਤ ਦੀ ਜਿਹੜੀ 75ਵੀਂ ਵਰ੍ਹੇਗੰਢ ਹੈ ਉਸ ਦੇ ਖਿਲਾਫ ਜਿਹੜਾ ਹੋ ਰਿਹਾ ਹੈ, ਕਿਉਂਕਿ ਜਿਹੜਾ ਭਾਰਤ ਹੈ ਆਪਣੀ ਆਜ਼ਾਦੀ ਦਾ ਜਿਹੜਾ ਜਸ਼ਨ ਹੈ ਉਹ ਮਨਾ ਰਿਹਾ ਹੈ। ਜਿਹੜਾ ਪਰ ਜਿਹੜੀਆਂ ਘੱਟ ਗਿਣਤੀਆਂ ਨੇ ਉਹਨਾਂ ਦੇ ਨਾਲ ਜਿਹੜੀ ਨਾ ਇਨਸਾਫੀ ਹੋ ਰਹੀ ਹੈ, ਉਹਨਾਂ ਦੇ ਜਿਹੜੇ ਮਨੁੱਖੀ ਜਿਹੜੇ ਅਧਿਕਾਰ ਨੇ, ਜਿਹੜੇ ਮੁੱਢਲੇ ਅਧਿਕਾਰ ਨੇ ਉਹ ਖੋਏ ਜਾ ਰਹੇ ਨੇ। ਜਿਹੜੇ ਆਪਣੇ ਜਿਹੜੇ ਘੱਟ ਗਿਣਤੀਆਂ ਨੇ ਉਹ ਮਹਿਫੂਜ਼ ਨਹੀਂ ਨੇ ਔਰ ਉਹਨਾਂ ਦੇ ਧਾਰਮਿਕ ਚਿੰਨ੍ਹ ਨੇ ਉਹ ਵੀ ਮਹਿਫੂਜ਼ ਨਹੀਂ ਨੇ। ਸੋ ਇਸ ਦੇ ਖਿਲਾਫ ਜਿਹੜਾ ਹੋ ਰਿਹਾ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਵੀ ਜਿਹੜਾ ਇਹ ਪ੍ਰੋਟੈਸਟ ਜਿਹੜਾ ਹੈ ਉਹ ਹੋ ਰਿਹਾ ਹੈ। ਸੋ ਜਿਸ ਤਰ੍ਹਾਂ ਕਿ ਮੋਦੀ ਸਰਕਾਰ ਨੇ ਇਸ ਵਰ੍ਹੇਗੰਢ ਜਿਹੜੀ ਆਜ਼ਾਦੀ ਦੀ ਵਰ੍ਹੇਗੰਢ ਮੌਕੇ ਜਿਹੜੀ ਹੈ ਉਹਨਾਂ ਨੇ ਤਿਰੰਗਾ ਜਿਹੜੀ ਘਰ ਘਰ ਤਿਰੰਗਾ ਮੁਹਿੰਮ ਜਿਹੜੀ ਹੈ ਉਹ ਚਲਾਈ ਹੋਈ ਹੈ। ਸੋ ਸਿੱਖਾਂ ਤੇ ਮੁਸਲਮਾਨਾਂ ਨੂੰ ਖਾਸ ਕਰਕੇ ਉਹਨਾਂ ਨੂੰ ਆਰਡਰ ਦਿੱਤੇ ਗਏ ਨੇ ਕਿ ਉਹ ਆਪਣੇ ਘਰਾਂ ਦੇ ਬਾਹਰ ਔਰ ਜਿਹੜੇ ਆਪਣੇ ਕੰਮਾਂ ਦੇ ਅਦਾਰਿਆਂ ਦੇ ਉੱਪਰ ਜਿਹੜੇ ਨੇ ਉਹ ਤਿਰੰਗੇ ਝੰਡੇ ਜਿਹੜੇ ਨੇ ਚਲਾਉਣ। ਪਰ ਸਿੱਖਾਂ ਨੇ ਇਸ ਗੱਲ ਨੂੰ ਸਾਫ਼ ਇਨਕਾਰ ਕਰ ਦਿੱਤਾ ਹੈ, ਇਸ ਆਰਡਰ ਨੂੰ ਨਹੀਂ ਮੰਨਿਆ। ਉਹਨਾਂ ਨੇ ਆਪਣੇ ਘਰਾਂ ਤੇ ਆਪਣੇ ਜਿਹੜੇ ਕੰਮਾਂ ਦੇ ਅਦਾਰਿਆਂ ਤੇ ਜਿਹੜੇ ਕੇਸਰੀ ਨਿਸ਼ਾਨ ਸਾਹਿਬ ਜਿਹੜੇ ਨੇ ਚਲਾਏ ਨੇ। ਵਿਊਅਰਸ ਪਹਿਲਾਂ ਜਿਹੜੀ ਸਾਡੀ ਕੌਮ ਸੀ ਉਹ ਅੰਗਰੇਜ਼ਾਂ ਦੀ ਜਿਹੜੀ ਗੁਲਾਮੀ ਵਿੱਚ ਰਹੀ ਔਰ ਬਾਅਦ ਵਿੱਚ ਹੁਣ ਹਿੰਦੂਆਂ ਦੇ ਗੁਲਾਮ ਨੇ। ਸੋ ਅਸੀਂ ਇਹਨਾਂ ਦੀ ਆਜ਼ਾਦੀ ਨੂੰ ਨਹੀਂ ਮੰਨਦੇ ਔਰ ਨਾ ਹੀ ਇਹਨਾਂ ਦਾ ਜਿਹੜਾ ਕੇਸਰੀ ਜਿਹੜਾ ਝੰਡਾ ਹੈ ਉਸ ਨੂੰ ਮੰਨਦੇ ਹਾਂ। ਸੋ ਅਸੀਂ ਆਪਣਾ ਖਾਲਿਸਤਾਨ ਘਰ ਬਣਾਉਣਾ ਚਾਹੁੰਦੇ ਹਾਂ ਔਰ ਆਪਣੇ ਜਿਹੜਾ ਕੇਸਰੀ ਜਿਹੜਾ ਨਿਸ਼ਾਨ ਸਾਹਿਬ ਉਹ ਚਲਾਉਣਾ ਚਾਹੁੰਦੇ ਹਾਂ। ਸੋ ਇਸ ਬਿਹਾਫ ਤੇ ਜਿਹੜਾ ਇਹ ਜਿਹੜਾ ਪ੍ਰੋਟੈਸਟ ਜਿਹੜਾ ਹੈ ਉਹ ਹੋ ਰਿਹਾ ਹੈ। ਸੋ ਜਿਸ ਤਰ੍ਹਾਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਵੱਖ-ਵੱਖ ਜਿਹੜੇ ਨੁਮਾਇੰਦੇ ਔਰ ਜਿਹੜੇ ਆਪਣੇ ਕੇਸਰੀ ਨਿਸ਼ਾਨ ਸਾਹਿਬ ਦੇ ਨਾਲ ਇਸ ਪ੍ਰੋਟੈਸਟ ਵਿੱਚ ਜਿਹੜੇ ਸ਼ਾਮਲ ਹੋਏ ਨੇ ਔਰ ਜਿਸ ਤਰ੍ਹਾਂ ਇਹ ਪ੍ਰੋਟੈਸਟ ਚੱਲੇਗਾ ਅਸੀਂ ਨਾਲ ਹੀ ਜਿਹੜੇ ਪੰਥਕ ਜਥੇਬੰਦੀਆਂ ਦੇ ਉਹਨਾਂ ਦੇ ਜਿਹੜੇ ਵਿਚਾਰ ਨੇ ਉਹ ਵੀ ਆਪਾਂ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਇਸੇ ਤਰ੍ਹਾਂ ਬਣੇ ਰਹੋ। ਮੈਂ ਨੀਲਮ ਕੌਰ TV84 ਦੇ ਨਾਲ। इंडिया एक इंडिया एक इंडिया एक इंडिया एक what we want 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 बंदी सिंह बंदी सिंह बंदी सिंह बंदी सिंह। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਮੇਰੇ ਪਿੱਛੇ ਜਿਹੜੇ ਪ੍ਰੋਟੈਸਟ ਹੈ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਔਰ ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਰੇ ਨੇ ਉਹ ਵੀ ਲਗਾਏ ਜਾ ਰਹੇ ਨੇ। ਸੋ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਮੌਜੂਦ ਨੇ। ਆਓ ਉਹਨਾਂ ਦੇ ਵਿਚਾਰ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅੱਜ ਬਹੁਤ ਚੰਗਾ ਮੌਸਮ ਹੈ। ਯੂਨਾਈਟਿਡ ਨੇਸ਼ਨਸ ਦੇ ਸਾਹਮਣੇ 194 ਮੁਲਕਾਂ ਦੇ ਝੰਡੇ ਲਹਿਰਾ ਰਹੇ ਨੇ ਔਰ ਸਿੰਘਾਂ ਵਿਚਲਾ ਜੋਸ਼ ਜਿਹੜਾ ਕਿ ਅਸੀਂ UN ਹੈੱਡਕੁਆਰਟਰ ਦੇ ਸਾਹਮਣੇ ਦੇਖ ਰਹੇ ਹਾਂ, ਕਿਉਂਕਿ ਇੱਕ ਪਾਸੇ ਭਾਰਤ ਦੇ ਵਿੱਚ ਹਿੰਦੂ ਤਵੀਆਂ ਨੇ ਜਿੱਥੇ 75 ਸਾਲ ਮਾਈਨੋਰਿਟੀਜ਼ ਦੀ ਪਰਸੀਕਿਊਸ਼ਨ ਨਹਿਰੂ ਤੋਂ ਮੋਦੀ ਤੱਕ ਜਾਰੀ ਹੈ, ਪਰ ਇਸ ਵਾਰ ਉਹਨਾਂ ਨੇ ਘੱਟ ਗਿਣਤੀਆਂ ਨੂੰ ਅੱਗੋਂ ਜ਼ਲੀਲ ਕਰਨ ਦੇ ਲਈ ਘਰ ਘਰ ਤਿਰੰਗਾ ਦੇ ਨਾਂ ਥੱਲੇ ਪੰਜਾਬ ਹੋਏ, ਕਸ਼ਮੀਰ ਹੋਏ, ਅਸਾਮ ਹੋਏ, ਉਹ ਜ਼ਬਰਦਸਤੀ ਜਿਹੜਾ ਪੈਟਰੀਓਟਿਜ਼ਮ ਜਾਂ ਹਿੰਦੂ ਦੇਸ਼ ਭਗਤੀ ਦੂਸਰਿਆਂ ਨੂੰ ਵੀ ਉਗਾੜ ਕੇ ਪਿਉਣਾ ਚਾਹੁੰਦੇ ਨੇ। ਔਰ ਇਸ ਲਈ ਇਸ ਵਾਰ ਦੁਨੀਆ ਭਰ ਦੇ ਵਿੱਚ ਸਿੱਖ ਕੌਮ ਵੱਲੋਂ ਜਿੱਥੇ ਪ੍ਰੋਟੈਸਟ ਤਾਂ ਹੁੰਦੇ ਹੀ ਨੇ ਲਗਾਤਾਰਤਾ ਨਾਲ ਇਹਨਾਂ 75 ਸਾਲਾਂ 'ਚ ਹੋ ਰਹੇ ਨੇ, ਖਾਸ ਤੌਰ ਤੇ ਪਿਛਲੇ 38 ਵਰ੍ਹਿਆਂ 'ਚ, ਲੇਕਿਨ ਇਸ ਵਾਰ ਘਰ ਘਰ ਨਿਸ਼ਾਨ ਸਾਹਿਬ ਮੁਹਿੰਮ ਵੀ ਹੈ, ਥਾਂ ਥਾਂ ਤੇ ਸੈਮੀਨਾਰ ਵੀ ਨੇ ਔਰ ਅੱਜ ਇੱਕ ਵੱਡੇ ਪ੍ਰੋਟੈਸਟ ਦੀ ਸ਼ੁਰੂਆਤ ਹੈ ਯੂਨਾਈਟਿਡ ਨੇਸ਼ਨਸ ਦੇ ਬਾਹਰ। ਇਸੇ ਤਰ੍ਹਾਂ ਸੈਨ ਫਰਾਂਸਿਸਕੋ, ਸ਼ਿਕਾਗੋ ਔਰ ਕੱਲ ਵਾਸ਼ਿੰਗਟਨ DC ਵੀ ਇੰਡੀਅਨ ਐਮਬੈਸੀ ਦੇ ਬਾਹਰ ਪ੍ਰੋਟੈਸਟ ਹੈ। ਆਟਵਾ ਦੇ ਵਿੱਚ ਇੰਡੀਅਨ ਹਾਈ ਕਮਿਸ਼ਨਰ ਦੇ ਬਾਹਰ ਮੰਡੇ ਨੂੰ ਬਹੁਤ ਵੱਡਾ ਪ੍ਰੋਟੈਸਟ ਹੈ ਔਰ ਇਹ ਸਾਰੀ ਮੁਹਿੰਮ ਜਿਹੜੀ ਹੈ ਇਹ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਹੀ ਹੈ। ਅਸੀਂ ਸਮਝਦੇ ਹਾਂ ਜਿਵੇਂ ਕੱਲ
ਦਿਆਲ ਸਿੰਘ ਕਲਚਰਲ ਇੰਸਟੀਚਿਊਟ ਲਾਹੌਰ ਵੱਲੋਂ ਵੀ ਇੱਕ ਵੈਬੀਨਾਰ ਕਰਵਾਇਆ ਗਿਆ। ਸੋ ਗੱਲ ਇਸ ਵੇਲੇ ਜਦੋਂ ਕੌਮਾਂ ਜਾਗਦੀਆਂ ਨੇ, ਔਰ ਇਹ ਗੱਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਭਾਰਤ ਦੇ ਪ੍ਰੈਜ਼ੀਡੈਂਟ ਨੂੰ ਲਿਖੀ ਆਪਣੀ ਚਿੱਠੀ ਵਿੱਚ ਕਹੀ ਸੀ ਕਿ when the nations are awake the history shivers, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਇਸ ਵੇਲੇ ਸਿੱਖ ਕੌਮ ਜਾਗੀ ਹੋਈ ਹੈ। 13 ਮਹੀਨੇ ਦੀ ਕਿਸਾਨ ਮੂਵਮੈਂਟ ਦੀ ਜਿੱਤ ਨੇ ਭਾਰਤੀ ਹਾਕਮਾਂ ਨੂੰ ਵੀ ਹੱਥਾਂ ਪੈਰਾਂ ਦੀ ਪਾਈ ਹੋਈ ਹੈ, ਔਰ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਇਹ ਜਿਹੜੀ ਕੇਸਰੀ ਨਿਸ਼ਾਨ ਸਾਹਿਬ ਖਾਲਸਾਈ ਝੰਡੇ ਦੇ ਥੱਲੇ ਦੁਨੀਆ ਭਰ 'ਚ ਸਿੱਖ ਕੌਮ ਦੀ ਸੋਲੀਡੈਰਿਟੀ ਹੈ, ਉਹ ਦਿਨ ਦੂਰ ਨਹੀਂ ਹੈ ਜਦੋਂ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਹੋਣ ਚਾਹੇਗਾ। ਔਰ ਜਿੱਥੇ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ, ਉੱਥੇ ਅਸੀਂ ਉਹਨਾਂ ਲੱਖਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਵੀ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਇਹ ਕੇਸਰੀ ਝੰਡਾ ਬੁਲੰਦ ਰੱਖਣ ਦੇ ਲਈ ਕੁਰਬਾਨੀਆਂ ਦਿੱਤੀਆਂ ਨੇ। ਸਾਡੇ ਦਿਲਾਂ ਦੇ ਅੰਦਰ ਸਾਡੇ ਕਸ਼ਮੀਰੀ ਭਰਾ ਭੈਣਾਂ ਦਾ ਦਰਦ ਵੀ ਹੈ ਜਿਹੜੇ 5 ਅਗਸਤ 2019 ਤੋਂ ਬਾਅਦ ਜਦੋਂ ਭਾਰਤੀ ਸਿਸਟਮ ਨੇ ਆਰਟੀਕਲ 370 ਖਤਮ ਕੀਤਾ ਹੈ, ਉਹ ਬਹੁਤ ਜ਼ੁਲਮ ਸਹਿ ਰਹੇ ਨੇ, ਲੇਕਿਨ ਉਹ ਵੀ ਪੂਰੀ ਡਿਫਾਈਂਸ ਦੇ ਨਾਲ ਭਾਰਤ ਦੇ ਖੂਨੀ ਪੰਜੇ ਤੋਂ ਆਪਣੇ ਆਪ ਨੂੰ ਰਿਹਾ ਕਰਵਾਉਣ ਦੇ ਲਈ ਤਨ ਮਨ ਧਨ ਨਾਲ ਸਟਰਗਲ ਕਰ ਰਹੇ ਨੇ। ਉਹਨਾਂ ਦੀ ਵੀ ਬਹਾਦਰੀ ਨੂੰ ਸੈਲੂਟ ਹੈ। ਨਾਰਥ ਈਸਟ ਦੇ ਨਾਗੇ ਔਰ ਇਸੇ ਤਰ੍ਹਾਂ ਭਾਰਤ ਭਰ ਦੇ ਵਿੱਚ ਸਫ਼ਰ ਕਰ ਰਹੇ, ਉਹ ਦਲਿਤ ਹੋਣ, ਟਰਾਈਬਲਸ ਹੋਣ, ਸਿੱਕਲੀਗਰ ਹੋਣ, ਮੂਲ ਨਿਵਾਸੀ ਹੋਣ, ਅਸੀਂ ਸਮਝਦੇ ਹਾਂ ਕਿ ਇਹਨਾਂ 75 ਵਰ੍ਹਿਆਂ ਦੇ ਵਿੱਚ ਦਿੱਲੀ ਹਕੂਮਤ ਨੇ ਹਰ ਇੱਕ ਨੂੰ, ਗਰੀਬ ਨੂੰ ਫਰਦਰ ਗਰੀਬ ਕੀਤਾ ਹੈ। ਮੁੱਢਲੀਆਂ ਆਜ਼ਾਦੀਆਂ ਖੋਈਆਂ ਹੋਈਆਂ ਨੇ। ਅੱਜ ਭਾਰਤ ਦੇ ਵਿੱਚ ਜਿਹਨੂੰ ਮਰਜ਼ੀ ਸੋਸ਼ਲ ਮੀਡੀਆ ਦੇ ਉੱਤੇ ਕੁਝ ਤੁਸੀਂ ਪੋਸਟ ਕਰਦੇ ਹੋ ਤਾਂ ਵੀ ਉਹਨਾਂ ਦੀ ਸਾਈਬਰ ਪੁਲਿਸ ਆ ਕੇ ਚੁੱਕ ਲੈਂਦੀ ਹੈ। ਸੋ ਇਸ ਵੇਲੇ ਇੱਕ ਨਾਜ਼ੀ ਤਰਜ਼ ਦੀ ਹਕੂਮਤ ਹੈ, ਔਰ ਇਸ ਦਾ ਜਿਹੜਾ ਇਲਾਜ ਹੈ ਉਹ ਇਹੀ ਹੈ ਕਿ ਦਿੱਲੀ ਸਿਸਟਮ ਨੂੰ ਖਤਮ ਕਰਨਾ ਹੈ। ਇੰਡੀਆ ਜਿਹੜਾ ਕਿ ਅੱਡ-ਅੱਡ ਕੌਮਾਂ ਜਿੱਥੇ ਵਸਦੀਆਂ ਨੇ, ਯੂਰਪ ਵਾਂਗ ਉਹਨਾਂ ਦੀ ਅੱਡ-ਅੱਡ ਕੌਮਾਂ ਦੀ ਆਜ਼ਾਦੀ, ਔਰ ਇਸ ਦੇ ਨਾਲ ਅਸੀਂ ਜਿੱਥੇ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਭਾਰੀ ਮੁਸ਼ਕਲਾਂ ਦੇ ਬਾਵਜੂਦ ਕੌਮੀ ਪਰਚਮ ਲਹਿਰਾਂਦਾ ਰੱਖਿਆ, ਉੱਥੇ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਆਪਣੀਆਂ ਅਗਲੀਆਂ ਜਨਰੇਸ਼ਨਾਂ ਨੂੰ, ਬੱਚੇ ਬੱਚੀਆਂ ਨੂੰ ਅਸੀਂ ਇਸ ਪਾਸੇ ਤੋਰੀਏ ਤਾਂ ਕਿ ਕੌਮ ਦੁਨੀਆ ਦੇ ਇਹਨਾਂ 194 ਝੰਡਿਆਂ ਦੇ ਨਾਲ ਬਹੁਤ ਜਲਦੀ ਖਾਲਿਸਤਾਨ ਦਾ ਝੰਡਾ ਵੀ ਇੱਥੇ ਲਹਿਰਾ ਸਕੇ। ਖਾਲਿਸਤਾਨ ਜ਼ਿੰਦਾਬਾਦ। What we want, ਪਿੰਡਾਂ ਵਾਲੇ ਸੰਤ ਸਿਪਾਹੀ, ਪਿੰਡਾਂ ਵਾਲੇ ਸੰਤ ਸਿਪਾਹੀ, ਪਿੰਡਾਂ ਵਾਲੇ ਸੰਤ ਸਿਪਾਹੀ। ਇਸ ਟਾਈਮ ਮੇਰੇ ਨਾਲ ਮੌਜੂਦ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਕੋਆਰਡੀਨੇਟਰ ਨੇ ਭਾਈ ਹਿੰਮਤ ਸਿੰਘ ਜੀ। ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਦੁਨੀਆ ਦੀ ਪੰਚਾਇਤ ਕਹੀ ਜਾਂਦੀ ਯੂਨਾਈਟਿਡ ਨੇਸ਼ਨ ਹੈੱਡਕੁਆਰਟਰ ਨਿਊਯਾਰਕ ਸਥਿਤ ਪ੍ਰੋਟੈਸਟ ਕਰ ਰਹੇ ਹਾਂ। ਜਿਵੇਂ ਕਿ ਭਾਰਤ ਵੱਲੋਂ ਸੈਲੀਬ੍ਰੇਸ਼ਨ ਕੀਤਾ ਜਾਂਦਾ ਆ ਕਿ 15 ਅਗਸਤ ਇੰਡੀਪੈਂਡੈਂਸ ਡੇ ਦਾ, ਤੇ ਅਸੀਂ ਇੰਡੀਪੈਂਡੈਂਸ ਡੇ ਦਾ ਵਿਰੋਧ ਕਰਦੇ ਹਾਂ 15 ਅਗਸਤ ਦਾ, ਕਿ ਸਿੱਖਾਂ ਵਾਸਤੇ, ਪੰਜਾਬੀਅਤ ਵਾਸਤੇ ਜਿਹੜਾ ਉਹ ਕਾਲਾ ਦਿਨ ਸੀ, ਸਲੈਬਰੀ ਡੇ ਇਹਨੂੰ ਦੇ ਤੌਰ ਤੇ ਅਸੀਂ ਮਨਾਉਂਦੇ ਹਾਂ। ਕਿਉਂਕਿ ਜਿਹੜੀ ਹਿੰਦੁਸਤਾਨ ਗਵਰਨਮੈਂਟ ਆ ਉਹਨਾਂ ਨੇ ਸਾਡੇ ਪੰਜਾਬ ਨਾਲ ਧੱਕਾ, ਸਿੱਖ ਕੌਮ ਨਾਲ ਧੱਕਾ, ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਤੇ ਅਟੈਕ ਕਰਨਾ, ਸਾਡੇ ਪਾਣੀ ਲੁੱਟ ਕੇ ਦੂਜੀਆਂ ਸਟੇਟਾਂ ਨੂੰ ਦੇਣੇ। ਸੋ ਅਸੀਂ ਖਾਲਿਸਤਾਨ ਦੀ ਆਵਾਜ਼ ਨੂੰ ਬੁਲੰਦ ਕਰਨ ਲਈ ਯੂਨਾਈਟਿਡ ਨੇਸ਼ਨ ਅੱਗੇ ਜਿੱਥੇ ਆਏ ਹੋਏ ਆ, ਉੱਥੇ ਨਾਲ ਤੋਂ ਨਾਲ ਜੋ 25 ਤੋਂ 26 ਸਾਲਾਂ ਤੋਂ ਵਧੇਰੇ ਦੀ ਜਿਹੜੀ ਉਮਰ ਕੈਦ ਆ ਸਾਡੇ ਬੰਦੀ ਸਿੰਘਾਂ ਵੱਲੋਂ ਭਾਰਤ ਦੇ ਕਾਨੂੰਨ ਤਹਿਤ ਜਿਹੜੀ ਪੂਰੀ ਕਰ ਲਈ ਗਈ ਆ, ਫਿਰ ਵੀ ਭਾਰਤੀ ਹਕੂਮਤ ਸਾਡੇ ਬੰਦੀ ਸਿੰਘਾਂ ਨੂੰ ਨਹੀਂ ਛੱਡ ਰਹੀ। ਪਰ ਇਹਦੇ ਉਲਟ ਜਾ ਕੇ ਦੇਖਦੇ ਆ ਜਿਹੜੇ ਹਿੰਦੂ, ਕਿਉਂਕਿ ਹਿੰਦੂ ਰਾਸ਼ਟਰ ਦਾ ਨਾਅਰਾ ਦਿੰਦੇ ਆ ਭਾਰਤੀ, ਤਾਂ ਉਹਨਾਂ ਨੇ ਆਪਣੇ ਹਿੰਦੂਆਂ ਨੂੰ ਜਿਹੜੇ ਕਿ ਰਾਜੀਵ ਗਾਂਧੀ ਦੇ ਕਾਤਲ ਸਨ ਉਹਨਾਂ ਨੂੰ ਵੀ ਰਿਹਾ ਕੀਤਾ ਆ, ਔਰ ਆਸਾਰਾਮ ਬਲਾਤਕਾਰੀ ਸਾਧ ਔਰ ਰਾਮ ਰਹੀਮ ਵਰਗਿਆਂ ਨੂੰ ਪੈਰੋਲ ਮਿਲਦੀ ਆ। ਔਰ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ, ਇੱਕ ਕਸਾਈ ਸੀ ਦਿੱਲੀ ਦੇ ਵਿੱਚ 1984 ਦੇ ਵਿੱਚ ਜਿਹਨੇ 7 ਤੋਂ ਵੱਧ ਕਤਲ ਜਿਹੜੇ ਆ ਉਹ ਉਸ ਟਾਈਮ ਸਿੱਖਾਂ ਦੇ ਕੀਤੇ ਸੀ।
ਤਾਂ ਉਸ ਬੰਦੇ ਨੂੰ ਵੀ ਰਿਹਾ ਕੀਤਾ ਗਿਆ। ਪ੍ਰਗਿਆ ਸਾਧਵੀ ਵਰਗੀ ਜਿਹੜੇ ਕਿ ਸਾਬਤ ਹੋ ਚੁੱਕਿਆ ਕਿ ਬੰਬੇ ਦੇ ਵਿੱਚ ਬੰਬ ਧਮਾਕਿਆਂ ਦੇ ਵਿੱਚ ਉਹਦੇ ਹੱਥ ਸੀ, ਅੱਜ ਉਹ ਮੈਂਬਰ ਪਾਰਲੀਮੈਂਟ ਬਣ ਕੇ ਇੰਡੀਆ 'ਚ ਬੈਠੀ ਆ, ਪਰ ਸਾਡੇ ਨੌਜਵਾਨਾਂ ਨੂੰ ਨਹੀਂ ਛੱਡਿਆ ਜਾ ਰਿਹਾ। ਸੋ ਇਹ ਮੁਹਿੰਮ ਪੂਰੇ ਵਿਸ਼ਵ ਦੇ ਵਿੱਚ ਗਲੋਬਲੀ ਇਹਨੂੰ ਜਿਹੜਾ ਮੂੰਹ ਕਾਲਾ ਕਰ ਰਹੇ ਆ ਅਸੀਂ ਭਾਰਤੀ ਹੁਕੂਮਤ ਦਾ ਕਿ ਇਹ ਦੋਹਰਾ ਮਾਪਦੰਡ ਆਪਣਿਆਂ ਤੇ ਬਗਾਨਿਆਂ ਨਾਲ ਉਹ ਕਰ ਰਹੇ ਆ, ਮਿਨੋਰਟੀ ਦੇ ਨਾਲ ਧੱਕਾ। ਸੋ ਉਹ ਆਵਾਜ਼ ਬੁਲੰਦ ਕਰਨ ਲਈ ਯੂਨਾਈਟਿਡ ਨੇਸ਼ਨ ਦੇ ਅੱਗੇ ਕਿ ਤੁਸੀਂ ਕਦੋਂ ਜਾਗੋਗੇ? ਤੋਂ ਮਿਨੋਰਟੀ ਦੇ ਨਾਲ ਧੱਕਾ ਹੋ ਰਿਹਾ, ਤੁਸੀਂ ਆਪਣੇ ਆਪ ਨੂੰ ਸਰਪੰਚ ਦੱਸਦੇ ਹੋ ਦੁਨੀਆ ਦੇ, ਪਰ ਇੱਕ ਕੌਮ ਨਾਲ ਧੱਕਾ ਹੋ ਰਿਹਾ ਔਰ 47 ਤੋਂ ਲਗਾਤਾਰ। ਤਾਂ ਤੁਸੀਂ ਕਿੱਥੇ ਖੜੇ ਆ? ਉਹਨਾਂ ਦੀ ਨੀਂਦ ਜਗਾਉਣ ਲਈ ਔਰ ਭਾਰਤੀਆਂ ਦਾ ਮੂੰਹ ਕਾਲਾ ਕਰਨ ਲਈ, ਖਾਸ ਕਰਕੇ ਹਿੰਦੁਸਤਾਨ ਗਵਰਨਮੈਂਟ ਦਾ, RSS ਦਾ, ਅਸੀਂ ਯੂਨਾਈਟਿਡ ਨੇਸ਼ਨ ਦੇ ਅੱਗੇ ਖੜੇ ਆ। ਧੰਨਵਾਦ ਜੀ, ਤੁਸੀਂ ਅੱਜ ਇਹ ਕਵਰ ਕਰ ਰਹੇ ਹੋ ਇਸ ਇਵੈਂਟ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿੰਡਰਾ ਵਾਲਿਆ ਤੇਰੀ ਸੋਚ ਤੇ ਹਮਾਰਿਆ ਤੇਰੀ ਸੋਚ ਤੇ ਦੀਪ ਸਿੱਧੂ ਸਿਆ ਤੇਰੀ ਸੋਚ ਤੇ। ਇਸ ਟਾਈਮ ਮੇਰੇ ਨਾਲ ਮੌਜੂਦ ਨੇ ਮੈਸਾਚੂਸੇਟਸ ਤੋਂ ਗੁਰਿੰਦਰ ਸਿੰਘ ਧਾਲੀਵਾਲ ਜੀ। ਆਪਾਂ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਕੀ ਕਹਿਣਾ ਚਾਹੋਗੇ? ਪ੍ਰੋਟੈਸਟ ਹੋ ਰਿਹਾ ਹੈ ਭਾਰਤ ਦੀ ਆਜ਼ਾਦੀ ਜਿਹੜੀ 75ਵੇਂ ਵਰ੍ਹੇਗੰਢ ਹੈ ਮੌਕੇ, ਕੀ ਕਹਿਣਾ ਚਾਹੋਗੇ? ਦੇਖੋ ਜੀ, ਪਹਿਲਾਂ ਤਾਂ ਆਪਾਂ TV 84 ਦਾ ਧੰਨਵਾਦ ਕਰਦੇ ਹਾਂ ਜਿਹੜਾ ਸਮੇਂ-ਸਮੇਂ ਤੇ ਆਪਣੇ ਖਾਲਸਾ ਪੰਥ ਦੀ ਆਵਾਜ਼ ਨੂੰ ਬੁਲੰਦ ਕਰਦੇ ਆ। ਦੂਜੀ ਗੱਲ, 1575 ਜਿਹੜੇ ਸਾਲਾਂ ਦੀ ਵਰ੍ਹੇਗੰਢ ਭਾਰਤ ਮਨਾ ਰਿਹਾ ਆ, ਇੱਕ ਤਿਰੰਗੇ ਨੂੰ ਉਹ ਪ੍ਰਮੋਟ ਕਰ ਰਿਹਾ ਆ। ਉਹ ਇੱਕ ਤਾਂ ਉਹ ਇਲੈਕਸ਼ਨ ਜਿਹੜੇ ਆ ਰਹੇ ਆ ਉਹਨਾਂ ਵਾਸਤੇ ਪ੍ਰਮੋਟ ਕਰ ਰਿਹਾ। ਦੂਸਰਾ, ਝੰਡੇ ਦੀ ਆੜ ਦੇ ਵਿੱਚ ਮੈਨੂੰ ਲੱਗ ਰਿਹਾ ਕਿ ਇੱਕ ਹੋਰ ਜੈਨੋਸਾਈਡ ਕਰਨ ਦੀ ਤਿਆਰੀ ਦੇ ਵਿੱਚ ਹੈਗੇ ਆ, ਮਿਨੋਰਟੀਆਂ ਨੂੰ ਕਿਲ ਕਰਨ ਦੀ ਤਿਆਰੀ ਦੇ ਵਿੱਚ ਹੈਗੇ ਆ। ਤੇ ਸਾਨੂੰ ਵੇਖ ਹੋਣਾ ਪੈਣਾ। ਇਸ ਮਾਧਿਅਮ ਤੋਂ TV 84 ਦੇ ਮਾਧਿਅਮ ਤੋਂ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਆਪਣੇ ਪੰਜਾਬ, ਹਰਿਆਣਾ, ਜਿੱਥੇ ਵੀ ਸਾਡੇ ਸਿੱਖ ਜਾਂ ਜਿਹੜੇ ਆਪਣੇ ਹਿੰਦੂ ਭਰਾ ਵੀ ਹੈਗੇ ਜਿਹੜੇ ਮਤਲਬ ਅਖੰਡਤਾ ਏਕਤਾ ਵਿੱਚ ਵਿਸ਼ਵਾਸ ਰੱਖਦੇ ਆ, ਆਪਣੀ ਏਕਤਾ ਵਿੱਚ, ਆਪਣੀ ਪੰਜਾਬੀਅਤ ਵਿੱਚ, ਆਪਣੇ ਪਾਣੀਆਂ ਦੇ ਵਾਸਤੇ ਲੜਨਾ ਚਾਹੁੰਦੇ ਆ, ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਆ ਕਿ ਜਿਸ ਤਰ੍ਹਾਂ ਇੱਕ ਨਿਸ਼ਾਨ ਸਾਹਿਬ ਦੀ ਆਵਾਜ਼ ਉੱਠੀ ਹੈ ਤੋਂ ਆਪਣਾ ਕੇਸਰੀ ਨਿਸ਼ਾਨ, ਇੱਕ ਵਾਰੀ ਉਹਨਾਂ ਨੂੰ ਦਿਖਾ ਦਿੱਤਾ ਜਾਵੇ ਕਿ ਕੇਸਰੀ ਨਿਸ਼ਾਨ ਸਾਹਿਬ ਦੀ ਅਹਿਮੀਅਤ ਕੀ ਆ ਤੇ ਉਹ ਤਿਰੰਗੇ ਦੀ ਅਹਿਮੀਅਤ ਕੀ ਆ। ਉਹਨਾਂ ਨੂੰ ਆਪਣਾ ਤਿਰੰਗਾ 20-20 ਰੁਪਏ ਵਿੱਚ ਵੇਚਣਾ ਪੈ ਰਿਹਾ ਆ ਤੇ ਖੁਦ ਉਹਨਾਂ ਨੂੰ ਇਹ ਵਰਲਡ ਨੂੰ ਦੱਸ ਦਿੱਤਾ ਕਿ ਉਹਨਾਂ ਦੇ ਝੰਡੇ ਦੀ ਔਕਾਤ ਕੀ ਆ, ਜਿਹਨੂੰ ਉਹਨਾਂ $20 ਦੇ ਵਿੱਚ 20 ਰੁਪਏ ਵਿੱਚ ਉਹ ਵੀ ਗਰੀਬ ਬੰਦਿਆਂ ਨੂੰ ਉਹਨਾਂ ਨੂੰ ਕਹਿੰਦੇ ਰਾਸ਼ਨ ਤੁਹਾਨੂੰ ਬਾਅਦ ਚ ਦੇਣਾ ਆ, ਪਹਿਲਾਂ ਤੁਸੀਂ 20 ਰੁਪਏ ਦਾ ਤਿਰੰਗਾ ਖਰੀਦੋਗੇ। ਤਾਂ ਇਹ ਦੱਸ ਰਹੀ ਕਿ ਉਸ ਤਿਰੰਗੇ ਦੀ ਔਕਾਤ ਕੀ ਹੈਗੀ ਆ। ਬਾਕੀ ਇਹ ਸਾਰੇ ਵੀਰ ਜਿਹੜੇ ਆਪਣੇ ਦੂਰੋਂ ਚੱਲ ਕੇ ਆ ਰਹੇ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ, ਜੋ ਸਮੇਂ-ਸਮੇਂ ਤੇ ਆਪਣਾ ਟਾਈਮ ਕੱਢ ਕੇ ਆਪਣੇ ਪੰਥ ਦੀ, ਆਪਣੀ ਸਿੱਖੀ ਦੀ, ਆਪਣੇ ਪੰਜਾਬ ਵਾਸਤੇ ਆਵਾਜ਼ ਬੁਲੰਦ ਕਰਦੇ ਰਹਿੰਦੇ ਆ। ਇਸੇ ਤਰ੍ਹਾਂ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਜਾਨ ਆ, ਜਹਾਨ ਦੇ ਵਿੱਚ ਹੈਗੇ, ਆਪਣੀ ਆਵਾਜ਼ ਨੂੰ ਬੁਲੰਦ ਕਰਦੇ ਰਵਾਂਗੇ। ਬਾਕੀ ਨੌਜਵਾਨੀ ਨੂੰ ਇੱਕ ਮੈਸੇਜ ਜ਼ਰੂਰ ਦੇਣਾ ਚਾਹੁੰਦੇ ਆ ਕਿ ਬੱਚਿਓ, ਤੁਹਾਡਾ ਟਾਈਮ ਆ, ਤੁਹਾਨੂੰ ਮੋਹਰੇ ਆਉਣਾ ਚਾਹੀਦਾ ਆ। ਮੋਹਰੇ ਆ ਕੇ ਇਸ ਆਪਣੀ ਜਿਹੜੀ ਸਟੇਜ ਆ ਉਹਨੂੰ ਸਾਂਭੋ, ਅੱਗੇ ਤੁਰੋ ਤੇ ਤਾਂ ਕਿ ਅਸੀਂ ਆਪਣੀ ਆਜ਼ਾਦੀ ਨੂੰ ਇੱਕ ਮੁਹਿੰਮ ਤੱਕ ਲੈ ਕੇ ਜਾ ਸਕੀਏ। ਇੱਕ ਆਪਣੇ ਪਹਿਲਾਂ ਵੀਰ ਆਏ ਸੀ, ਉਹਨਾਂ ਜਿਹੜਾ ਸਪੇਨ ਦੇ ਵਿੱਚ ਰੈਫਰੈਂਡਮ ਹੋਈ ਸੀ, ਉਹ ਵੀ ਦੱਸ ਰਹੇ ਸੀ ਕਿ ਸਾਡੇ ਵੀ ਪ੍ਰਿਜ਼ਨਰ ਜੇਲ੍ਹ ਦੇ ਵਿੱਚੋਂ ਉਹ ਪਿਛਲੇ 300 ਸਾਲਾਂ ਤੋਂ ਆਜ਼ਾਦੀ ਲਈ ਲੜ ਰਹੇ ਆ। ਅਸੀਂ ਤਾਂ ਫਿਰ ਵੀ 75 ਸਾਲਾਂ ਤੋਂ ਲੜ ਰਹੇ ਆ, ਪਰ ਉਹ 300 ਸਾਲਾਂ ਪਰ ਉਹਨਾਂ ਹਾਲੇ ਵੀ ਗਿਵ ਅਪ ਨਹੀਂ ਕੀਤਾ ਤੇ ਅਸੀਂ ਵੀ ਗਿਵ ਅਪ ਨਹੀਂ ਕਰਾਂਗੇ। ਆਪਣੀ ਪੰਜਾਬੀ, ਆਪਣੀ ਬੋਲੀ, ਆਪਣਾ ਧਰਮ, ਆਪਣਾ ਪਹਿਰਾਵਾ ਇਹਨੂੰ ਸਾਂਭ ਕੇ ਰੱਖੋ ਤਾਂ ਕਿ ਆਉਣ ਵਾਲੀਆਂ ਜਿਹੜਾ ਸਾਡਾ ਜਨਰੇਸ਼ਨ ਉਹਨੂੰ ਦੱਸ ਸਕੇ ਹੀ ਸਾਡੇ ਸਿੰਘ ਕੌਣ ਸੀਗੇ ਤੇ ਕੀ ਕਰ ਸਕਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਵਾਸਤੇ ਤੇ ਸਾਡੇ ਵਾਸਤੇ ਤਾਂ ਗੁਲਾਮੀ ਸ਼ੁਰੂ ਹੋ ਗਈ। ਤਾਂ ਸਾਡੇ ਅੱਜ ਜਿੱਥੇ ਅਸੀਂ 15 ਅਗਸਤ ਦਾ ਜਿਹੜਾ ਵਿਰੋਧ ਕਰਦੇ ਹਾਂ ਕਾਲੇ ਦਿਨ ਦੇ ਤੌਰ ਤੇ, ਸਿੱਖਾਂ ਦਾ ਕਾਲਾ ਦਿਨ ਆ ਸਿੱਖਾਂ ਵਾਸਤੇ, ਕਿਉਂਕਿ ਸਿੱਖਾਂ ਦੇ ਨਾਲ 47 ਤੋਂ ਬਾਅਦ ਲਗਾਤਾਰਤਾ ਦੇ ਨਾਲ ਧੱਕਾ ਹੁੰਦਾ ਆ। ਉਸੇ ਤਰ੍ਹਾਂ ਬੰਦੀ ਸਿੰਘ ਜੋ 25 ਤੋਂ 26 ਸਾਲਾਂ ਤੋਂ ਵਧੇਰੇ ਉਮਰ ਤੱਕ ਦੀਆਂ ਜਿਹੜੀਆਂ ਉਹ ਉਮਰ ਕੈਦ ਜਿਹੜੀਆਂ ਕੱਟ ਚੁੱਕਿਆ ਭਾਰਤੀ ਕਾਨੂੰਨ ਦੇ ਤਹਿਤ, ਉਹਨਾਂ ਨੂੰ ਹਲੇ ਭਾਰਤੀ ਹਕੂਮਤ ਨੇ ਰਿਹਾ ਨਹੀਂ ਕੀਤਾ, ਨਾ ਕਰ ਰਹੀਆਂ। ਪਿੱਛੇ ਦੇ ਭਾਰਤ ਨੇ ਆਪਣੇ ਜਿਹੜੇ ਦੋਹਰਾ ਮਾਪਦੰਡ ਆ ਮਿਨੋਰਟੀ ਵਾਸਤੇ, ਸਿੱਖਾਂ ਵਾਸਤੇ, ਉਹਨਾਂ ਨੇ
ਰਾਜੀਵ ਗਾਂਧੀ ਦੇ ਕਾਤਲਾਂ ਨੂੰ ਰਿਹਾ ਕੀਤਾ ਆ ਤੇ ਤੇਜਾ ਸਾਂਝੀ ਵਰਗੀਆਂ ਜਿਹੜੀਆਂ ਕਿ ਬੰਬੇ ਦੇ ਵਿੱਚ ਬੰਬ ਧਮਾਕਿਆਂ ਦੇ ਵਿੱਚ ਉਹਦਾ ਹੱਥ ਜਿਹੜਾ ਸਾਬਤ ਹੋਇਆ, ਅੱਜ ਉਹ ਮੈਂਬਰ ਪਾਰਲੀਮੈਂਟ ਬਣ ਕੇ ਪਾਰਲੀਮੈਂਟ ਦੇ ਵਿੱਚ ਬਣ ਬੈਠੀ ਆ। ਔਰ ਦਿੱਲੀ ਦੇ ਵਿੱਚ ਇੱਕ ਕਸਾਈ ਸੀ ਜਿਨ੍ਹਾਂ ਨੇ ਜੈਲੋ ਫੈਰ ਜਦੋਂ ਸਿੱਖਾਂ ਦੀ ਹੋਈ, ਉਸ ਕਸਾਈ ਨੇ 7 ਤੋਂ ਵਧੇਰੇ ਜਿਹੜੇ ਕਤਲ ਸਿੱਖਾਂ ਦੇ ਖੂਨ ਦੇ ਨਾਲ ਦੇ ਹੱਥ ਲੱਗੇ ਹੋਏ ਆ, ਉਸ ਬੰਦੇ ਨੂੰ ਵੀ ਰਿਹਾ ਕੀਤਾ ਇੰਡੀਅਨ ਗਵਰਨਮੈਂਟ ਨੇ। ਔਰ ਬਲਾਤਕਾਰੀ ਸਾਧ ਰਾਮ ਰਹੀਮ ਆਸਾ ਰਾਮ ਵਰਗਿਆਂ ਨੂੰ ਪੈਰੋਲ ਮਿਲਦੀ ਆ। ਸਾਡੇ ਨੌਜਵਾਨ ਇੰਨੀਆਂ ਜ਼ਿਆਦਾ ਲੰਬੀਆਂ ਉਮਰ ਕੈਦਾਂ ਕੱਟ ਚੁੱਕੇ ਆ, ਹਲੇ ਵੀ ਭਾਰਤ ਦੀਆਂ ਕਾਰਤੂਸੀਆਂ ਦੇ ਵਿੱਚ ਵੱਧਦੇ ਆ। ਉਹਨਾਂ ਦੀ ਰਿਹਾਈ ਵਾਸਤੇ ਅਸੀਂ ਆ ਪਿਕਚਰਾਂ ਵੀ ਲੱਗੀਆਂ, ਤੁਸੀਂ ਸਾਰੇ ਜਣੇ ਜ਼ਰੂਰ ਦੇਖ ਕੇ ਜਾਇਓ। ਕਦੋਂ ਉਹਨਾਂ ਨੂੰ ਫੜਿਆ ਗਿਆ, ਅੱਜ ਕਿੰਨੀ ਜਿਹੜੀ ਆ ਉਹਨਾਂ ਦੀ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਉਹਨਾਂ ਦੀ ਉਮਰ ਕੈਦ ਹੋ ਚੁੱਕੀ ਆ। ਮਾਤਾ ਪਿਤਾ ਦਾ ਨਾਮ ਛੋਟੀ ਜੀ ਉਹਨਾਂ ਦੀ ਬਰੀਕ ਜਾਣਕਾਰੀ ਹੈਗੀ ਆ। ਸੋ ਅਸੀਂ ਇਹ ਜਿਹੜੇ ਨਜ਼ਾਰੇ ਆ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਹੋ ਰਹੇ ਆ। ਕੈਨੇਡਾ ਦੇ ਵਿੱਚ, ਟੋਰਾਂਟੋ ਦੇ ਵਿੱਚ, ਕੈਲੀਫੋਰਨੀਆ ਤੇ ਟੈਕਸਸ ਦੇ ਵਿੱਚ, ਕੱਲ ਨੂੰ ਵਾਸ਼ਿੰਗਟਨ ਡੀਸੀ ਇੰਡੀਅਨ ਐਮਬੈਸੀ ਦੇ ਅੱਗੇ 2 ਵਜੇ ਤੋਂ ਲੈ ਕੇ 5 ਵਜੇ ਤੱਕ ਇੰਡੀਅਨ ਐਮਬੈਸੀ ਦੇ ਅੱਗੇ ਪ੍ਰੋਟੈਸਟ ਕਰਨ ਨੂੰ ਡੀਸੀ ਦੇ ਵਿੱਚ ਆ। ਉੱਥੇ ਵੀ ਬੇਨਤੀ ਆ ਤੁਸੀਂ ਜ਼ਰੂਰ ਸਾਰੇ ਜਣੇ ਪਹੁੰਚਿਓ। ਔਰ ਯੂਕੇ ਵਾਲੇ ਸਿੰਘ ਵੀ ਕਰ ਰਹੇ ਆ, ਯੂਰਪ ਵਾਲੇ, ਭਾਰਤ ਦੇ ਵਿੱਚ ਖਾਸ ਕਰਕੇ ਪੰਜਾਬ ਦੀਆਂ ਸਾਡੀਆਂ ਸਿੱਖ ਜਥੇਬੰਦੀਆਂ ਉਹਨਾਂ ਨੇ ਜਿੱਥੇ ਬੰਦੀ ਸਿੰਘਾਂ ਦੀ ਮੁਹਿੰਮ ਪੇਸ਼ ਕੀਤੀ ਹੋਈ ਆ, ਉੱਥੇ ਕੇਸਰੀ ਨਿਸ਼ਾਨ ਸਾਹਿਬ ਪਰਚਮ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਇੱਕ ਕੇਸਰੀ ਲਹਿਰ ਚੱਲ ਪਈ ਆ। ਉਹ ਭਾਰਤ ਦੇ ਦੂਜੇ ਕੋਨੇ ਉਹਨਾਂ ਨੂੰ ਵੀ ਫੜ ਰਹੀ ਆ। ਜਦਕਿ ਜਿਹੜਾ ਹਿਟਲਰ ਨਰਿੰਦਰ ਮੋਦੀ ਕਾਤਲ ਆਪਾਂ ਨੂੰ ਅੱਤਵਾਦੀ ਕਹਿੰਦੇ ਆ, ਉਸ ਬੰਦੇ ਨੇ ਮੈਸੇਜ ਦਿੱਤਾ ਕਿ ਤਿਰੰਗਾ ਲਹਿਰਾਓ, ਪਰ ਲੋਕੀ ਉੱਥੇ ਦੇ ਜਿਹੜੇ ਗਰੀਬ ਆਵਾਮ ਜਨਤਾ ਉਹ ਕਹਿੰਦੇ ਸਾਡੇ ਕੋਲ ਤਿਰੰਗਾ ਤੁਸੀਂ ਲਿਆਓਗੇ, ਸਾਡੇ ਕੋਲ ਘਰ ਹੈ ਨਹੀਂ, ਅਸੀਂ ਕਿੱਥੇ ਲਾਉਣਾ ਹੈ। ਸੋ ਕਹਿਣ ਤੋਂ ਭਾਵ ਅੱਜ ਇਹਨਾਂ ਗੱਲਾਂ ਦੇ ਉੱਤੇ ਆਪਾਂ ਸਾਰੇ ਜਿਹੜੇ ਬੁਲਾਰੇ ਆ ਉਹਨਾਂ ਦੀਆਂ ਗੱਲਾਂ ਜ਼ਰੂਰ ਸੁਣੀਆਂ। ਅੱਗੇ ਨੂੰ ਆ ਜਾਓ, ਮੇਰੀ ਬੇਨਤੀ ਹੈ ਇੱਕ ਵਾਰੀ ਫੇਰ ਇੱਕ ਥੋੜੇ ਜਿਹੇ ਸਮੇਂ ਵਾਸਤੇ ਕੁਝ ਸਿੰਘਾਂ ਨੇ ਬੁਲਾਰਿਆਂ ਨੇ ਬੋਲਣਾ, ਤਾਂ ਆਪਾਂ ਸਾਰਿਆਂ ਦੇ 5-5 ਮਿੰਟ ਜ਼ਰੂਰ ਸਾਰਿਆਂ ਦੇ ਵਿਚਾਰ ਸੁਣੀਏ। ਨੌਜਵਾਨਾਂ ਨੂੰ ਵੀ ਮੈਂ ਬੇਨਤੀ ਕਰਦਾ ਜਿਨ੍ਹਾਂ ਦੇ ਪਲਮ ਨੇ ਉਹ ਆਪਣੇ ਮਨ ਦੇ ਜ਼ਰੂਰ ਸ਼ੇਅਰ ਕਰੋ ਆਣ ਕੇ। ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰੂੰਗਾ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਦਵਿੰਦਰ ਸਿੰਘ ਜੀ ਬੋਪਾ ਰਾਏ, ਉਹ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। राज बिना ही धर्म चले हैं, धर्म बिना सब दले मले हैं। बड़ा क्लीयर मैसेज आ कि जिन्नी देर आजाद पंजाब नहीं हो जाता उन्नी देर घट गिनती लोगों के नाल इहो हशर हुंदा रहेगा। अज 75 साल होने वाले आ आजादी नूं, ते आजादी किन्ना लोगों नूं मिली आ। ਜਦੋਂ ਇਹ ਲੋਕ ਆਜ਼ਾਦ ਹੋਏ ਸੀ ਤੇ ਇਹਨਾਂ ਬਾਰੇ ਇੱਕ ਗੱਲ ਚੱਲੀ ਸੀ ਕਿ ਤੁਸੀਂ ਇਹਨਾਂ ਦੀ ਗੁਲਾਮੀ ਵੇਖੀ ਆ, ਆਜ਼ਾਦੀ ਨਹੀਂ ਵੇਖੀ। ਉਹ ਖਾਲਸਾ ਜੀ ਸਾਨੂੰ ਵੇਖ ਲਈ, ਅਸੀਂ ਮਿਲ ਗਈ ਸਾਨੂੰ। ਗੱਲ ਆਮ ਕਰਦੇ ਆ ਕਿ ਜਦੋਂ ਕੋਈ ਕਤਲ ਹੁੰਦਾ ਵਾ, ਕਿਤੇ ਕੋਈ ਸਾਜ਼ਿਸ਼ ਵਰਤਦੀ ਆ, ਉਹਨੂੰ ਉਹਦੀ ਗਿਣੀ ਮੱਥੀ ਸਜ਼ਾ ਦਿੱਤੀ ਜਾਂਦੀ ਆ। ਉਹਦੀ ਸਜ਼ਾ ਭੁਗਤਣ ਤੋਂ ਬਾਅਦ ਉਹਨੂੰ ਰਿਹਾ ਕੀਤਾ ਜਾਂਦਾ ਵਾ। ਪਰ ਦੁੱਖ ਵਾਲੀ ਗੱਲ ਆ, ਮੈਂ ਇੱਕ ਐਗਜ਼ਾਮਪਲ ਆਪ ਸਾਹਮਣੇ ਰੱਖਾਂਗਾ। ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ, ਜਿਹਨੂੰ 1995 ਦੇ ਵਿੱਚ ਫਰੈਂਕਫਰਟ ਜਰਮਨੀ ਤੋਂ ਵਾਪਸ ਲਿਆਂਦਾ। 27 ਸਾਲ ਹੋ ਗਏ ਖਾਲਸਾ ਜੀ, 57 ਸਾਲ ਉਹਦੀ ਉਮਰ ਆ। 27 ਸਾਲ ਉਹਨੂੰ ਜੇਲ੍ਹ 'ਚ ਹੋ ਗਏ ਤੇ ਤਕਰੀਬਨ 3 ਉਮਰ ਕੈਦਾਂ ਹੋ ਜਾਂਦੀਆਂ। ਇਹਨਾਂ ਲੋਕਾਂ ਨੇ ਵੇਖ ਲਓ ਜਿਹੜੇ ਕਹਿੰਦੇ ਸੀ ਕਿ ਸਾਨੂੰ ਤੁਸੀਂ ਆਜ਼ਾਦੀ ਲੈ ਕੇ ਦਿਓ, ਅਸੀਂ 2% ਆ, ਤੇ 2% ਦੇ ਵਿੱਚੋਂ ਮੈਂ ਕਹਿੰਦਾ ਕਿ ਸ਼ਾਇਦ ਅਸੀਂ 2% ਵੀ ਨਹੀਂ ਕੰਮ ਕਰਦੇ। ਜੇ ਕਿਤੇ ਸਾਡੀ 2% ਦੀ ਤਾਕਤ ਇਕੱਠੀ ਹੋ ਜੇ ਅਸੀਂ ਜ਼ਮਾਨਾ ਬਦਲ ਸਕਦੇ ਹਾਂ। ਪਰ ਇੱਥੇ ਸਾਡੀ ਕੁਝ ਬਦਕਿਸਮਤੀ ਕਹਿ ਸਕਦੇ ਹਾਂ ਕਿ ਸਾਡੇ ਪਹਿਰਾਵੇ ਦੇ ਵਿੱਚ ਬਹੁ ਰੁਪਏ, ਭੇਖੀਏ,
ਵੱਖ-ਵੱਖ ਲਿਬਾਸਾਂ ਦੇ ਵਿੱਚ ਜਿਹੜਾ ਵਾ ਸਾਡਾ ਹੀ ਵਿਰੋਧ ਕਰਦੇ ਨੇ। ਖਾਲਸਾ ਜੀ ਗੱਲ ਕਿਉਂ ਚੱਲੀ ਆ ਕਿ ਅਸੀਂ ਵੱਖ ਹੋਣਾ ਚਾਹੁੰਦੇ ਆ। ਮੈਂ ਪਹਿਲੇ ਵੀ ਚੈਨਲ ਤੇ ਇੰਟਰਵਿਊ ਦੇ ਚੁੱਕਾ ਵਾਂ ਕਿ ਜਦੋਂ ਦੋ ਭਰਾ ਹੋਣ ਤੇ ਉਹਨਾਂ ਦਾ ਬਾਪ ਉਹਨਾਂ ਨੂੰ ਸੇਮ ਟ੍ਰੀਟ ਨਾ ਕਰੇ, ਇਕੁਅਲ ਟ੍ਰੀਟ ਨਾ ਕਰੇ, ਤੇ ਇੱਕ ਭਰਾ ਫਿਰ ਔਖਾ ਹੋ ਕੇ ਕਹਿੰਦਾ ਕਿ ਜੇ ਨਹੀਂ ਤੇ ਮੈਨੂੰ ਬਣਦਾ ਮੇਰਾ ਹੱਕ ਦੇ ਕੇ ਮੈਨੂੰ ਵੱਖ ਕਰ ਦਿਓ। ਅਨੰਦਪੁਰ ਸਾਹਿਬ ਦਾ ਮਤਾ ਉਹ ਕਿਉਂ ਰੱਖਿਆ ਗਿਆ ਇਹ ਆਪਾਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ। ਅੱਜ ਜਿਹੜੀ ਵੱਖ ਪੰਜਾਬ ਰਾਜ ਦੀ ਆਜ਼ਾਦ ਪੰਜਾਬ ਦੀ ਗੱਲ ਚੱਲਣ ਰਹੀ ਆ ਉਹ ਸਿਰਫ ਇਹ ਕਰਕੇ ਹੈ ਕਿ ਸਾਡੇ ਨਾਲ ਵਿਤਕਰਾ ਕੀਤਾ ਗਿਆ ਵਾ। ਪਿੰਡਰਾਂ ਵਾਲਿਆਂ ਨੇ ਕਿਹਾ ਸੀ ਅਸੀਂ ਖਾਲਸਾ ਮੰਗਦੇ ਨਹੀਂ, ਪਰ ਜੇ ਤੁਸੀਂ ਦਿਓਗੇ ਤਾਂ ਅਸੀਂ ਨਾ ਵੀ ਨਹੀਂ ਕਰਦੇ। ਇੱਕ ਉਹਨਾਂ ਗੱਲ ਹੋਰ ਕਹੀ ਸੀ ਕਿ ਜਿਸ ਦਿਨ ਦਰਬਾਰ ਸਾਹਿਬ ਉੱਤੇ ਫੌਜ ਦਾ ਪੈਰ ਰੱਖਿਆ ਜਾਊਗਾ ਉਸ ਦਿਨ ਖਾਲਸਤਾਨ ਦਾ ਨੀਂਹ ਪੱਥਰ ਰੱਖਿਆ ਜਾਊਗਾ। ਖਾਲਸਾ ਜੀ ਕਿੰਨੇ ਸਾਲ ਹੋ ਗਏ ਆ ਸਾਨੂੰ ਇਹ ਗੱਲਾਂ ਕਰਦਿਆਂ ਨੂੰ। ਸਾਨੂੰ ਵੱਖ-ਵੱਖ ਤਰ੍ਹਾਂ ਦੇ ਨਾਲ ਪਰਚਾਇਆ ਗਿਆ ਵਾ। ਕਦੀ 550 ਸਾਲਾਂ ਦੇ ਸਾਡੇ 8 ਬੰਦੀ ਸਿੰਘਾਂ ਦੀ ਰਿਹਾਈ ਦੇ ਐਲਾਨ ਹੁੰਦੇ ਨੇ, ਫਿਰ ਉਹ ਚ ਕਿਹੜੀਆਂ ਚੁਣਾਉਂਦੀਆਂ ਨੇ। ਜੇ ਆਪਾਂ ਗੱਲ ਕਰੀਏ ਦਿੱਲੀ ਸਰਕਾਰ ਦੀ, ਆਮ ਪਾਰਟੀ ਦੀ, ਉਹ ਸਭ ਕੁਝ ਹੋਣ ਤੋਂ ਬਾਅਦ ਵੀ ਅੱਜ ਉਹ ਸਾਈਨ ਨਹੀਂ ਕਰਦੇ। ਕਿੱਡੀ ਸ਼ਰਮ ਵਾਲੀ ਗੱਲ ਆ। ਅੱਜ ਉਹ ਪੰਜਾਬ ਵਿੱਚ ਰਾਜ ਕਰਨ ਰਹੀ ਆ। ਸਾਨੂੰ ਸੁਚੇਤ ਹੋਣਾ ਚਾਹੀਦਾ ਵਾ, ਸਾਨੂੰ ਜਾਗਣਾ ਪਊਗਾ। ਬੁਲਾਰੇ ਬਹੁਤ ਜ਼ਿਆਦਾ ਨੇ, ਮੈਂ ਸਮਾਂ ਨਹੀਂ ਜ਼ਿਆਦਾ ਲਵਾਂਗਾ, ਪਰ ਮੈਂ ਇੱਕ ਗੱਲ ਜ਼ਰੂਰ ਕਵਾਂਗਾ ਕਿ ਆਜ਼ਾਦ ਪੰਜਾਬ ਤੋਂ ਬਗੈਰ ਕੋਈ ਸਾਡਾ ਹੱਲ ਨਹੀਂਗਾ। ਮੈਂ 5 ਖਾਲਸਤਾਨ ਦੇ ਨਾਅਰੇ ਮਾਰਾਂਗਾ। ਆਸ ਹੈ ਕਿ ਤੁਸੀਂ ਪੂਰਨ ਸਹਿਯੋਗ ਦਿਓਗੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਵਿੰਦਰ ਸਿੰਘ ਜੀ ਬੁੱਪਰ ਆਏ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਦੇ ਮੁੱਖ ਸੇਵਾਦਾਰ। ਧੰਨਵਾਦ ਆ ਭਾਈ ਸਾਹਿਬ ਦਾ ਬਹੁਤ ਬਹੁਤ ਜੀ। ਮੇਰੀ ਬੇਨਤੀ ਆ ਪਿਛਲੇ ਪਾਸੇ ਨਾਲ ਉਹਦੇ ਝੰਡੇ ਖਾਲਸਤਾਨ ਦੇ ਲਿਆਓ ਜ਼ਿਆਦਾ ਇਸ ਪਾਸੇ। TV 84 ਦੇ ਉੱਤੇ ਇਹ ਸਾਰੀ ਜਿਹੜੀ ਆ ਰਿਕਾਰਡਿੰਗ ਹੋ ਰਹੀ ਆ। ਪਲੀਜ਼ ਮੇਰੀ ਬੇਨਤੀ ਆ ਸਾਰੇ ਜਣੇ ਆਣ ਕੇ 2-2 ਮਿੰਟ ਜ਼ਰੂਰ ਆਪਣੇ ਵਿਚਾਰ ਦਿਓ। ਇੱਥੇ ਆ ਜਾਓ ਸਿੰਘਾਂ ਨੂੰ, ਸਾਰਿਆਂ ਨੂੰ ਬੇਨਤੀ ਆ। ਭਾਈ ਹਰਜਿੰਦਰ ਸਿੰਘ ਜੀ ਪਾਇਨਹਰ ਤੋਂ ਸਿੱਖ ਕੋਆਰਡੀਨੇਸ਼ਨ ਕਮੇਟੀ ਸਪੋਰਟ ਦੇ ਇਹ ਮੀਡੀਆ ਸਪੋਕਸਮੈਨ ਆ ਭਾਈ ਰਜਿੰਦਰ ਸਿੰਘ, ਉਹਨਾਂ ਨੂੰ ਬੇਨਤੀ ਆ ਇਹ ਇੰਗਲਿਸ਼ ਵਿੱਚ ਇਹ ਵੀ 5 ਮਿੰਟ ਲਈ ਆਪਣਾ ਸਮਾਂ ਲਾਣਗੇ ਜੀ। ਭਾਈ ਰਜਿੰਦਰ ਸਿੰਘ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਪੰਜਾਬੀ ਨਹੀਂ ਸਮਝਦੇ ਉਹਨਾਂ ਦੇ ਬੈਨੀਫਿਟ ਵਾਸਤੇ ਮੈਂ ਇੰਗਲਿਸ਼ 'ਚ ਬੋਲਾਂਗਾ ਤਾਂ ਕਿ ਸਾਡਾ ਮੈਸੇਜ ਜਿਹੜੀ ਨਾਨ ਪੰਜਾਬੀ ਸਪੀਕਿੰਗ ਆਡੀਅנס ਹੈ ਉਹਨਾਂ ਨੂੰ ਪਹੁੰਚਿਆ ਜਾ ਸਕੇ। Here we have gathered today asking for the release of Sikh prisoners who have served their terms and being held illegally by Government of India. I just want to tell everybody who's listening that India has 2 parts of systems of law, one for the majority community, for the minority community. Let me tell you about the majority Hindu community. There was a name you must have heard, Sadhvi Pragya. She was accused and sentenced in Malegaon terrorism case, where 8 people were killed and more than 100 people got injured. Now you turn the clock 14 years forward, 2022, Pratigya Sadhvi is a member of parliament in Indian parliament. So because she's from the majority community. Now look at the fate of the minority community. Sikh prisoners of wars, which we call them Sikh political prisoners, they were mostly held since 1984 Blue Star operation in Amritsar, Punjab, when Indian Army attacked Golden Temple, which is also known as Darbar Sahib, and thousands of Sikhs were killed, and thousands were captured, and a lot of these people are being held since that time.
Most of them have served their terms even on the trumped up charges which are put against them, but they are not being released. You heard the name of Devinder Singh Fuller, whose parole was requested. He's been in prison for 27 years. His parole was requested so many years back, but Indian court system will not give parole to any minority prisoners. So this is the fate of affairs. Jagtar Singh Hawara, and he's been held on his life imprisonment of 15 years. He's been in prison since 1995 in one way or the other. There's so many other things. There are 19 Sikhs. You see the pictures here. You can read their names and how long they have been held, and they are not being released. We have gathered here to appeal to the United Nations, the community of nations, to force the fascist government of India to release these prisoners. These protests are being held all over the world, in Europe, in UK, in various places in the United States, like Washington, D.C., Houston, here in New York, and also in New Delhi, India, and various places in Punjab, where the Sikh leadership have gathered to protest against the illegal detention of these prisoners. Also, the India's Freedom Day is coming in a couple of days, which they call Bharat Di Azadi. What happened? That was the Sikhan di Barbadi, ruins for Punjab. Punjab and the state of Bengal, who contributed most to free India, were the most victimized states when India was partitioned. Punjab was divided in two parts. Bengal was divided in two parts. In Punjab, more than 1 million plus Punjabis were killed in this partition, and tens plus millions had to migrate, leave their homes, and were rendered homeless. And Indian community, Indian Hindu community, did not show much sympathy for us. We do not belong to India Union. We are asking for our sovereign country, which we missed the opportunity in 1947 when British came there and they wanted to talk to three major communities, Muslims, Sikhs, and Hindus. And Hindus got Hindustan, Muslims got Pakistan, and Sikh leadership was naive, and they were fooled by clever Brahmin, and they were put in Indian Union. And we are suffering since that day, that bad decision which was made. But now Sikhs are educated, they are all over the world, they are globally, they have a global presence, and they are asking for their free sovereign nation, Khalistan. So there is not far when we will achieve our dream. Khalistan! Jindabad! Khalistan! Jindabad! Khalistan! Jindabad! Khalistan! Jindabad! Khalistan! Jindabad! Vaheguru Ji Ka Khalsa, Vaheguru Ji Ki Fateh. ਬੋਲੇ ਸੋਨਿਹਾਲ। ਸੋ ਇਹ ਸਨ ਭਾਈ ਹਰਜਿੰਦਰ ਸਿੰਘ ਜੀ। ਹੁਣ ਮੇਰੀ ਬੇਨਤੀ ਆ ਸਰਦਾਰ ਬੂਟਾ ਸਿੰਘ ਜੀ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਉਹਨਾਂ ਨੂੰ ਬੇਨਤੀ ਆ ਉਹ ਵੀ ਵਿਚਾਰ ਦੇਣਗੇ 5 ਮਿੰਟ ਲਈ। ਸਰਦਾਰ ਗੁਰਿੰਦਰ ਸਿੰਘ ਜੀ ਮਾਨਾ ਜੀ ਬੇਨਤੀ ਆ 2 ਮਿੰਟ ਲਈ ਭਾਜੀ ਆ ਜਾਓਗੇ। 2 ਮਿੰਟ ਹੀ ਅਸੀਂ ਕਰਾਂਗੇ। परम सत्कारयोग गुरु रूप साध संगत जी, वाहिगुरू जी का खालसा, वाहिगुरू जी की फतेह। ਆਪਾਂ ਸਾਰਿਆਂ ਨੂੰ ਪਤਾ, ਆਪਾਂ ਆਪਣੇ ਕੀਮਤੀ ਸਮੇਂ ਚੋਂ ਕੱਢ ਕੇ ਆਏ ਆ ਇੱਥੇ ਪ੍ਰੋਟੈਸਟ ਕਰਨ ਲਈ ਯੂਨਾਈਟਿਡ ਨੇਸ਼ਨ ਦੇ ਸਾਹਮਣੇ। ਪਰ ਆਪਾਂ ਨੂੰ ਇਹ ਵੇਖਣਾ ਪਊਗਾ ਕਿ ਜਿਨ੍ਹਾਂ ਬੰਦੀ ਸਿੰਘਾਂ ਨੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ ਜੇਲ੍ਹਾਂ ਵਿੱਚ ਲਾ ਦਿੱਤੀਆਂ, ਕਾਹਦੇ ਵਾਸਤੇ? ਅਗਰ ਆਪਣੇ ਕੋਲ ਆਜ਼ਾਦ ਨੇਸ਼ਨ ਹੁੰਦਾ, ਨਾ ਤਾਂ ਸਾਡੀ ਕੌਮ ਦੀ ਨਸਲਕੁਸ਼ੀ ਹੁੰਦੀ, ਨਾ ਅੱਜ ਬੰਦੀ ਸਿੰਘ ਸਾਡੇ ਜਿਹੜੇ ਉਹ ਜੇਲ੍ਹਾਂ ਵਿੱਚ ਰੁਲਦੇ। ਸਾਡੀ ਜਿਹੜੀਆਂ
ਮੈਂ ਸਮਝਦਾ ਕਿ 47 ਤੋਂ ਬਾਅਦ ਸਾਡੀਆਂ 3 ਨਸਲਾਂ ਇੰਡੀਅਨ ਸਟੇਟ ਨੇ ਬਰਬਾਦ ਕਰ ਦਿੱਤੀਆਂ, ਨਸਲ ਕੁਸ਼ੀ ਰਾਹੀਂ ਵੀ ਤੇ ਨਸ਼ੇ ਦੇ ਕੇ ਵੀ। ਸੋ ਸਾਧ ਸੰਗਤ ਜੀ, ਇਹ ਜਿੰਨੀ ਦੇਰ ਪੰਜਾਬ ਦੀ ਆਜ਼ਾਦੀ ਵਾਲੇ ਪਾਸੇ ਅਸੀਂ ਨਹੀਂ ਤੁਰਦੇ, ਸਾਨੂੰ ਸਾਹ ਨਹੀਂ ਆਉਣਾ, ਪੰਥ ਨੂੰ ਸਾਹ ਨਹੀਂ ਆਉਣਾ। ਤੇ ਜਿੰਨੀ ਦੇਰ ਆਨੰਦਪੁਰ ਸਾਹਿਬ ਦੀ ਸੋਚ ਜਿਹੜੀ ਆ ਸਰਬੱਤ ਦੇ ਭਲੇ ਦੀ ਸੋਚ ਹੈ, ਉਹ ਪਿੰਡਾਂ ਦੇ ਹਰ ਵਰਗ ਦੇ ਵਿੱਚ ਪਹੁੰਚਾਉਣੀ ਪਊਗੀ। ਚਾਹੇ ਉਹ ਦਲਿਤ ਹੈ, ਰੰਗਰੇਟੇ ਸਿੱਖ ਨੇ, ਚਾਹੇ ਪੰਜਾਬ ਦਾ ਹਿੰਦੂ ਹੈ, ਚਾਹੇ ਪੰਜਾਬ ਦਾ ਸਾਈ ਆ, ਚਾਹੇ ਸਿੱਖ ਹੈ, ਕਿਉਂਕਿ ਪੰਜਾਬ ਇੱਕ ਆਪਣੇ ਆਪ 'ਚ ਕੌਮੀਅਤ ਹੈ। ਪੰਜਾਬ ਦੀ ਤਸਵੀਰ ਬਾਕੀ ਸਟੇਟਾਂ ਨਾਲੋਂ ਵੱਖਰੀ ਆ। ਜਦੋਂ ਪੰਜਾਬ ਦੇ ਲੋਕ, ਚਾਹੇ ਉਹ ਕਿਸੇ ਵਰਗ ਦਾ ਵੀ ਆ, ਜਦੋਂ ਉਹ ਬਾਹਰਲੀਆਂ ਸਟੇਟਾਂ 'ਤੇ ਜਾਂਦਾ ਤੇ ਉਹਨੂੰ ਪੰਜਾਬੀ ਸਮਝ ਕੇ ਹੀ ਬੁਲਾਇਆ ਜਾਂਦਾ। ਜਦੋਂ ਇਹ ਗੱਲ ਅਸੀਂ ਉਹਨਾਂ ਵਰਗਾਂ ਦੇ ਵਿੱਚ ਭਰ ਦਿਆਂਗੇ, ਉਹ ਵਰਗ ਵੀ ਇਸ ਗੱਲ ਲਈ ਤਿਆਰ ਹੋ ਜਾਣਗੇ ਕਿ ਪੰਜਾਬ ਦਾ ਆਜ਼ਾਦ ਹੋਣਾ ਕਿੰਨਾ ਜ਼ਰੂਰੀ ਆ। ਅਸੀਂ ਨਿਊਕਲੀਅਰ ਮੁਲਕਾਂ ਦੇ ਵਿਚਾਲੇ ਬੈਠੇ ਆ। ਜਦੋਂ ਇਹ ਹਿੰਦੂ, ਉੱਥੇ ਦੇ ਰੰਗਰੇਟੇ ਸਿੱਖ, ਉੱਥੇ ਦੇ ਹੋਰ ਵਰਗਾਂ ਨੂੰ ਇਹ ਪਤਾ ਲੱਗੂਗਾ, ਅਗਰ ਇਹ ਜੰਗ ਕਿਤੇ ਸ਼ੁਰੂ ਹੋ ਗਈ ਤੇ ਇਹਦੇ ਵਿੱਚ ਅਸੀਂ ਵੀ ਸਾਰੇ ਲਪੇਟੇ ਜਾਵਾਂਗੇ। ਜਿੰਨੀ ਦੇਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸਮਝਣਾ ਪਊਗਾ, ਜਿੰਨੀ ਦੇਰ ਪੰਜਾਬ ਦੇ ਵਿੱਚ ਦਿੱਲੀ ਦੀ ਦਖਲਅੰਦਾਜ਼ੀ ਬੰਦ ਨਹੀਂ ਹੁੰਦੀ, ਪੰਜਾਬ ਕਦੇ ਵੀ ਸਰਵਾਈਵ ਨਹੀਂ ਕਰ ਸਕਦਾ। ਪੰਜਾਬ ਗੁਰੂਆਂ ਦੇ ਨਾਂ ਤੇ ਵਸਦਾ। ਪੰਜਾਬ ਕਿਸੇ ਵੇਲੇ ਮੁਗਲਾਂ ਦੀ ਸਟੇਟ ਰਹੀ, ਪੰਜਾਬ ਕਿਸੇ ਵੇਲੇ ਅਫਗਾਨਿਸਤਾਨ ਦੀ ਸਟੇਟ ਰਹੀ, ਪੰਜਾਬ ਕਿਸੇ ਵੇਲੇ ਬਰਤਾਨੀਆ ਦੀ ਸਟੇਟ ਰਹੀ, ਪਰ ਇਸ ਸਟੇਟ ਨੂੰ ਆਜ਼ਾਦ ਕਰਾਉਣ ਵਾਲੇ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਉਹ ਕਸ਼ਹਿਰਿਆਂ ਵਾਲੇ ਸਨ, ਜਿਨ੍ਹਾਂ ਨੇ ਇਸ ਸਟੇਟ ਨੂੰ ਆਜ਼ਾਦ ਕਰਾਇਆ। ਸੋ ਆਪਾਂ ਸਾਰੇ ਵਰਗਾਂ ਦੇ ਵਿੱਚ ਭਰ ਦਈਏ ਕਿ ਪੰਜਾਬ ਦਾ ਵੱਖਰਾ ਹੋਣਾ ਹਿੰਦੁਸਤਾਨ ਨਾਲੋਂ ਕਿਉਂ ਜ਼ਰੂਰੀ ਆ। ਸਾਨੂੰ ਇਲੈਕਸ਼ਨ ਪ੍ਰੋਸੈਸ ਤੋਂ ਵੀ ਬਾਹਰ ਜਾਣ ਦੀ ਲੋੜ ਨਹੀਂ। ਜਿੱਦਾਂ ਦੀ ਵੀ ਕੋਈ ਲੜਾਈ ਲੜਦਾ, ਉਹ ਲੜਾਈ ਸਾਨੂੰ ਲੜਨੀ ਚਾਹੀਦੀ ਆ, ਕਿਉਂਕਿ ਸਾਡੇ ਇਲੈਕਟਡ ਅਫੀਸ਼ੀਅਲ ਦੀ ਜਿਹੜੀ ਗੱਲ ਕਹੀ ਆ ਉਹ ਦੁਨੀਆ ਭਰ ਸੁਣੀ ਜਾਂਦੀ ਆ। ਸੋ ਆਪਾਂ ਇਲੈਕਸ਼ਨ ਪ੍ਰੋਸੈਸ ਤੋਂ ਵੀ ਬਾਹਰ ਨਹੀਂ ਜਾਣਾ। SGPC ਜਿਹੜੀ ਆ, ਯੂਨਾਈਟਿਡ ਨੇਸ਼ਨ ਨੇ 15 ਸਤੰਬਰ ਜਿਹੜਾ ਡੈਮੋਕ੍ਰੇਸੀ ਦਾ ਡੇ ਰੱਖਿਆ ਹੋਇਆ ਸਾਰੀ ਦੁਨੀਆ ਦੇ ਵਿੱਚ, ਇਸੇ ਤਰ੍ਹਾਂ ਸਾਡੀ SGPC ਜਿਹੜੀ ਆ ਉਹਦੇ 11 ਸਾਲ ਤੋਂ ਇਲੈਕਸ਼ਨ ਨਹੀਂ ਹੋ ਰਹੇ। ਇਹਨਾਂ ਨੇ ਸਾਡੀ ਡੈਮੋਕ੍ਰੇਸੀ ਦਾ ਕਤਲ ਕੀਤਾ ਹੋਇਆ। SGPC ਜਿਹੜੀ ਤੁਹਾਡੀ ਸਾਊਥ ਏਸ਼ੀਆ ਦੀ ਸਭ ਤੋਂ ਪੁਰਾਣੀ ਇੱਕ ਡੈਮੋਕ੍ਰੈਟਿਕ ਸੁਸਾਇਟੀ ਆ, ਜਦੋਂ ਭਾਰਤ ਵੀ ਆਜ਼ਾਦ ਨਹੀਂ ਸੀ ਹੋਇਆ, ਜਦੋਂ ਪਾਕਿਸਤਾਨ ਵੀ ਆਜ਼ਾਦ ਨਹੀਂ ਸੀ ਹੋਇਆ। ਸੋ ਆਪਾਂ ਆਪਣੀ ਆਜ਼ਾਦੀ ਵੱਲ ਵੀ ਵਧਣਾ। 15 ਸਤੰਬਰ ਨੂੰ ਅੰਮ੍ਰਿਤਸਰ ਸਾਹਿਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਵੱਡੀ ਕਾਲ ਦਿੱਤੀ ਗਈ ਆ, ਜਿਹਦੇ ਵਿੱਚ ਆਪਾਂ ਹਜ਼ਾਰਾਂ ਦਾ ਇਕੱਠ ਕਰਕੇ ਦੁਨੀਆ ਨੂੰ ਦੱਸੀਏ ਕਿ ਸਾਡੀ ਧਾਰਮਿਕ ਸੰਸਥਾ SGPC ਦਾ ਜਿਹੜਾ ਇਹਨਾਂ ਨੇ ਵੱਡਾ ਕਤਲ ਕੀਤਾ ਹੋਇਆ, ਤੇ ਆਪਾਂ ਆਪਣੀ ਆਜ਼ਾਦੀ ਵੱਲ ਵਧੀਏ। ਆਪਣੇ ਪਿੰਡ ਪੱਧਰ ਤੱਕ ਆਪਣੇ ਜਿਹੜੇ ਨੌਜਵਾਨ ਹੈ ਉਹਨਾਂ ਨੂੰ ਆਪਾਂ ਸਮਝਾਈਏ, ਉਹਨਾਂ ਦੇ ਰਿਸੋਰਸਸ ਪੂਰੇ ਕਰੀਏ। ਪੰਜਾਬ ਨੂੰ ਲੈਨਨ ਦੀ ਸੋਚ ਨਹੀਂ ਬਚਾ ਸਕਦੀ, ਪੰਜਾਬ ਨੂੰ ਗੁਰੂ ਨਾਨਕ ਸਾਹਿਬ ਦੀ ਸੋਚ ਹੀ ਬਚਾ ਸਕਦੀ ਆ। ਇਹ ਸਾਰੇ ਵਰਗਾਂ ਨੂੰ ਸਮਝਾਉਣ ਦੀ ਲੋੜ ਹੈ। ਤੇ ਮੈਂ ਇਸ ਦੇ ਨਾਲ ਹੀ ਇਹ ਕਹਾਂਗਾ ਕਿ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਆਪਾਂ ਇਹ ਆਵਾਜ਼ ਨੂੰ ਵੱਡੀ ਕਰਨਾ। ਜਿਹੜੇ ਸਾਡੇ ਬੰਦੀ ਸਿੰਘ ਅੰਦਰ ਨੇ ਉਹ ਬਾਹਰ ਆਉਣ, ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ। ਹਿੰਦੁਸਤਾਨ ਦੇਸ਼ ਦਾ ਜੇ ਹਿੰਦੂ ਅੰਦਰ ਜਾਂਦਾ, ਉਹ ਆਪਣੀ ਸਜ਼ਾ ਪੂਰੀ ਕਰਕੇ ਬਾਹਰ ਆ ਚੁੱਕਾ। ਤੇ ਜਦੋਂ ਸਾਡੇ ਸਿੰਘ ਅੰਦਰ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ, ਤਾਂ ਅਜੇ ਤੱਕ ਉਹ ਬਾਹਰ ਨਹੀਂ ਆ ਰਹੇ। ਹੁਣ ਇਹ ਗੱਲ ਤਾਂ ਚੱਲ ਗਈ ਹੈ, ਇਹਨੂੰ ਆਪਾਂ ਥੱਲੇ ਵੀ ਨਾ ਜਾਣ ਦਈਏ, ਤਾਂ ਕਿ ਸਾਡੇ ਬੰਦੀ ਸਿੰਘ ਜਿਹੜੇ ਬਾਹਰ ਆਉਣ ਤੇ ਉਹ ਪੰਥ ਦੀ ਸੇਵਾ ਜਿਹੜੀ ਬਾਹਰ ਆ ਕੇ ਖੁੱਲ੍ਹ ਖੁੱਲ੍ਹੇ ਤਰੀਕੇ ਦੇ ਨਾਲ ਕਰ ਸਕਣ। ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੋਲੇ ਸੋਨਿਆ ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼, ਬਿਹਾਰ ਜੇਲ੍ਹ ਤੋਂ ਆਈ ਆਵਾਜ਼, ਬੜਾ ਜੇਲ੍ਹ ਤੋਂ ਆਈ ਆਵਾਜ਼, ਇੰਡੀਆ ਆਊਟ, ਇੰਡੀਆ ਆਊਟ, ਇੰਡੀਆ ਡੈਮੋਕ੍ਰੇਸੀ, ਇੰਡੀਆ ਡੈਮੋਕ੍ਰੇਸੀ। ਆਓ ਜੀ, ਹੁਣ ਬੇਨਤੀ ਆ ਡਾਕਟਰ ਅਮਰਜੀਤ ਸਿੰਘ ਹੋਰਾਂ ਨੂੰ, ਉਹ ਵੀ ਆਪ ਜੀ ਦੇ ਨਾਲ 5 ਮਿੰਟ ਲਈ ਵਿਚਾਰ ਆਪ ਜੀ ਨਾਲ ਸ਼ੇਅਰ ਕਰਨਗੇ। ਮੇਰੀ ਬੇਨਤੀ ਆ, ਨੌਜਵਾਨ ਸਿੰਘ ਕੋਈ ਵੀ ਵਿਚਾਰ ਰੱਖਣਾ ਚਾਹੁੰਦਾ ਆ ਤਾਂ ਡਾਕਟਰ ਸਾਹਿਬ ਤੋਂ ਬਾਅਦ ਆਪਾਂ 2-4 ਸਿੰਘ ਹੋ ਰਿਹਾ, ਉਹਨਾਂ ਨੂੰ ਵੀ ਆਪਾਂ 2 ਮਿੰਟ ਦੇਵਾਂਗੇ। ਤੋਂ ਡਾਕਟਰ ਅਮਰਜੀਤ ਸਿੰਘ ਜੀ, ਉਹਨਾਂ ਤੋਂ ਬਾਅਦ ਫਿਰ ਜਿਹੜੇ ਵੀ ਸਿੰਘ ਬੋਲਣਾ ਚਾਹਣ ਜ਼ਰੂਰ ਉਹਨਾਂ ਨੂੰ ਵੈਲਕਮ ਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
brothers and sisters, today in front of the United Nations headquarters, where flags of 194 nations are being hoisted for the last more than 50 years, a message is being given by 35 million Sikh nation. We had been coming here regularly on this day for the last 38 years. For majority of Americans, when they listen the word India, for them India means land of spirituality, land of Gandhi, land of yoga. But brothers and sisters, today 1,500,000,000 people are living under a tyrannical rule of RSS ideology, believing people whose governance is just on line with what was the Nazi governance in the 1930s. As the slogan of the Nazis was, one nation, one race, one leader, one people. Similarly, they are working present-day rulers on Hindu, Hindi, Hindustan. The very regime of today, the way they are behaving, that is what the Nazis and fascists in Italy did in the 30s, and the world ignored at that time. They said, oh, Germany is Socialist Republic of Germany, how there can be any violation? But we know that what happened in 1930s and then during the Second World War, that the world said, never again, never again. We, the proud Sikhs, those who have served the whole of humanity during the past 2 years of COVID-19 crisis as well, we are the 5th largest religion on this planet. Over 1 million Sikhs live in the United States of America, and the very basic ideology of Sikhism is love for humanity, love for every individual, every being on this planet. And along with that, the very essence of Sikhism is standing for justice, standing for human rights. And our very history tells that since 16th century onwards, for the last more than 4 centuries, how many sacrifices Sikhs have made. It may be Mughal Empire, it may be attackers or invaders across Dar-e-Khyber, it may be British colonials, and for the past 75 years, we are reeling under the oppression and suppression of that very people, those who were slaves for 1,000 years. Sikhs had been in the front line to liberate that part of the world, but unfortunately, post-Second World War, when British colonials were hastily retreating from South Asia, they divided the subcontinent between India and Pakistan. We became the casualty. Over 40% Sikhs were uprooted from their roots. Their historical gurdwaras were left behind on the promises by then Congress leaders like Gandhi and Nehru that no constitution in India will be accepted which won't be acceptable to the Sikhs. But what happened? While in the Constituent Assembly, Indian Constitution was being discussed, they refused to recognize Sikhs even as a separate religion. Article 25B of Indian Constitution clubs Sikhs, Buddhists and Jains as Hindus. That was the time when 2 Sikh representatives in the Constituent Assembly said, this is betrayal of the Sikhs, this is betrayal of the promises made to the Sikhs, we reject this constitution. Fact of the matter is, de facto we may be captured in Indian map, but de jure we are not part of India. Our struggle for 37 years, from 1947 till 1984, was for the federal structure of India, and as the great saint soldier of 20th century, Sant Jarnail Singh Khalsa Pindrawale had said that we want to live with them, with the majority,
but with dignity and honor. But the day they will attack our sanctum sanctorum, Harmandir Sahib, the foundations of Khalistan will be laid. Now for the past 38 years, our demand is independent sovereign nation of Khalistan between the river Jamuna and Pakistani border. And you are seeing the pictures of over a dozen Sikh political prisoners, those who are languishing in Indian jails for more than 25 years. They have completed their jail terms, but in spite of all that, they are not being released. And presently what we are seeing in India, particularly two states of Punjab and Kashmir, in the name of humiliating minorities, in the name of humiliating Sikhs and Muslims, so-called Ghar Ghar Tiranga, Tiranga in every home, they are thrusting this fake patriotism under the throats of Sikhs and Muslims. And our answer is, as can be seen here, the Khalistani flags fluttering in front of United Nations. We are giving a message that we have not accepted the slavery of Tiranga. We are independent sovereign people. We had been the masters of that land over 170 years ago. A vast rule under Maharaja Ranjit Singh. Similarly, very soon, Sikhs will have independent sovereign nation of Khalistan between river Jamuna and Pakistani border. Khalistan Zindabad. Waheguru Ji Ka Khalsa, Waheguru Ji Ki Fateh. Bole Sonia Akal Tagat Toy Akal Tagat Toy। ਸੋ ਆਓ ਹੁਣ 2 ਮਿੰਟ ਲਈ ਭਾਈ ਬਲਜਿੰਦਰ ਸਿੰਘ ਜੀ, ਉਹਨਾਂ ਤੋਂ ਬਾਅਦ ਫਿਲਾਡੈਲਫੀਆ ਤੋਂ ਭਾਈ ਧਰਮ ਸਿੰਘ ਜੀ ਹੁਣੀ ਆਏ ਹੋਏ ਆ ਉਹ, ਤੇ ਹੋਰ ਜੇ ਕਿਸੇ ਸਿੰਘ ਨੇ ਬੋਲਣਾ ਚਾਹੁੰਦੇ 2-4 ਦੇਣੇ ਆਪਣੇ 2 ਮਿੰਟ ਤਾਂ ਜ਼ਰੂਰ ਦੇ ਸਕਦੇ ਹੋ। ਉਸ ਤੋਂ ਬਾਅਦ ਫਿਰ ਆਪਾਂ ਸਮਾਪਤੀ ਕਰਾਂਗੇ ਜੀ। ਭਾਈ ਬਲਜਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਸਿੱਖਾਂ ਦਾ ਇਹ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਾਂ ਦਾ ਨਾਅਰਾ ਮਾਰਨੇ ਦੇ ਲਈ ਇਕੱਠੇ ਹੋਏ ਆ। ਤੇ ਭਾਰਤੀ ਕਾਨੂੰਨ ਦੇ ਹਿਸਾਬ ਦੇ ਨਾਲ ਜਿੰਨੀ ਉਹਨਾਂ ਦੀ ਸਜ਼ਾ ਬਣਦੀ ਸੀ ਉਹ ਸਿੰਘ ਪੂਰੀ ਕਰ ਚੁੱਕੇ ਨੇ। ਲੇਕਿਨ ਜਦੋਂ ਦਾ ਹਿੰਦੁਸਤਾਨ ਆਜ਼ਾਦ ਹੋਇਆ 1947 ਤੋਂ ਲੈ ਕੇ ਅੱਜ ਤੱਕ ਕੋਈ ਇਹੋ ਜਿਹਾ ਸੂਰਜ ਨਹੀਂ ਚੜ੍ਹਿਆ ਜਦੋਂ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਨਾ ਕਰਵਾਇਆ ਗਿਆ ਹੋਵੇ। ਸੋ ਸਿੱਖਾਂ ਲਈ ਕਾਨੂੰਨ ਵੱਖਰੇ ਨੇ। ਸਿੱਖਾਂ ਨੂੰ ਹਮੇਸ਼ਾ ਦੂਜੇ ਦਰਜੇ ਦੇ ਸ਼ਹਿਰੀ ਵਾਂਗੂ ਸਿੱਖਾਂ ਦੇ ਨਾਲ ਵਿਵਹਾਰ ਕੀਤਾ ਜਾਂਦਾ ਹੈ। ਇਹ ਜੋ ਬੰਦੀ ਸਿੰਘ ਨੇ ਕੌਮ ਦੇ ਹੀਰੇ ਨੇ, ਸਾਡੇ ਕੌਮੀ ਜਰਨੈਲ ਨੇ। ਇਹਨਾਂ ਦੇ ਲਈ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ UNO ਜਾਂ ਬਾਹਰਲੀਆਂ ਸਟੇਟਾਂ ਵਿੱਚ ਬਾਹਰਲੀਆਂ ਕੰਟਰੀਆਂ ਨੂੰ ਦੱਸਣਾ ਚਾਹੁੰਦੇ ਨੇ ਕਿ ਭਾਰਤੀ ਹਕੂਮਤ ਕਿਸ ਢੰਗ ਦੇ ਨਾਲ ਸਾਡੇ ਉੱਤੇ ਜ਼ੁਲਮ ਕਰਦੀ ਹੈ। ਲੇਕਿਨ ਭਾਰਤ ਦੇ ਸਿਸਟਮ ਤੋਂ ਸਾਨੂੰ ਕਿਸੇ ਵੀ ਕੋਈ ਇਨਸਾਫ ਦੀ ਉਮੀਦ ਨਹੀਂ ਹੈ। ਸਾਡੇ ਉਹ ਸਿੰਘ ਦੁਸ਼ਮਣ ਦੀ ਟੈਰੀਟਰੀ ਦੇ ਵਿੱਚ ਨੇ। ਸਾਡੀ ਇੱਕ ਫੈਸਲਾਕੁੰਨ ਆਪਣੀ ਆਜ਼ਾਦੀ ਦੀ ਲੜਾਈ ਲੜੀ ਜਾ ਰਹੀ ਹੈ। ਇਹ ਸਾਡੇ ਯੋਧੇ ਨੇ ਜਿਨ੍ਹਾਂ ਨੇ ਸਿੱਖ ਪੰਥ ਦੀ ਆਜ਼ਾਦੀ ਦੀ ਲੜਾਈ ਲੜੀ ਹੈ ਤੇ ਇਹਨਾਂ ਦੇ ਲਈ ਹਾਂ ਦਾ ਨਾਅਰਾ ਮਾਰਨਾ ਸਮੁੱਚੀ ਕੌਮ ਦਾ ਫਰਜ਼ ਬਣ ਜਾਂਦਾ ਹੈ। ਅੱਜ ਇੱਥੇ ਇਕੱਠੇ ਹੋਏ ਆ, ਇਸ ਚੀਜ਼ ਨੂੰ ਕੰਟੀਨਿਊ ਰੱਖਿਆ ਜਾਊਗਾ ਵੱਡੇ ਲੈਵਲ ਦੇ ਉੱਤੇ। ਬਾਕੀ ਜੋ ਤਿਰੰਗੇ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਤਿਰੰਗਾ ਸਿੱਖ ਕੌਮ ਨੂੰ ਪਾਈਆਂ ਬੇੜੀਆਂ ਦੀ ਤਰ੍ਹਾਂ ਸਿੱਖ ਕੌਮ ਦੀ ਵੀ ਫਤਿਹ ਹੋਈ ਹੈ। ਉਹ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਹੋਈ ਹੈ। ਜਦੋਂ ਦਾ ਤਿਰੰਗਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਅਟੈਕ ਕਰਨ ਤੋਂ ਬਾਅਦ 1984 ਦੇ ਵਿੱਚ ਦਰਸ਼ਨੀ ਡਿਊਟੀ ਤੇ ਲਾਇਆ ਹੈ। ਕੌਮੀ ਯੋਧਿਆਂ ਨੇ ਉਸੇ ਦਿਨ ਕੁਝ ਘੰਟਿਆਂ ਦੇ ਵਿੱਚ ਉਸ ਤਿਰੰਗੇ ਨੂੰ ਗੋਲੀਆਂ ਮਾਰ-ਮਾਰ ਕੇ ਛਲਣੀ ਕਰ ਦਿੱਤਾ ਸੀ। ਅਸੀਂ 15 ਅਗਸਤ ਨੂੰ ਹਮੇਸ਼ਾ ਉਸ ਤਿਰੰਗੇ ਨੂੰ ਅੱਗ ਲਾ ਕੇ ਫੂਕੀਦਾ। ਜਿਹੜੇ ਤਿਰੰਗੇ ਦੇ ਥੱਲੇ
ਨਵੰਬਰ 1984 ਵਿੱਚ ਸਾਡਾ ਸਿੱਖ ਕਤਲੇਆਮ ਹੋਇਆ, ਸਿੱਖ ਨਸਲਕਸ਼ੀ ਹੋਈ ਹੈ। ਪਰ ਸਾਡੇ ਵਿੱਚੋਂ ਹੀ ਕੁਝ ਇਹੋ ਜਿਹੇ ਹਕੂਮਤ ਦੇ ਵੱਡੇ ਲੋਕ ਜਿਹੜੇ ਅੱਜ ਕੱਲ੍ਹ ਵੀ ਉਸ ਤਿਰੰਗੇ ਨੂੰ ਚੱਕੀ ਫਿਰਦੇ ਨੇ, ਲੇਕਿਨ ਉਹ ਸਾਡੇ ਕੌਮੀ ਘਰ ਦੀ ਆਜ਼ਾਦੀ ਲੜ ਰਹੇ ਜੁਝਾਰੂ ਯੋਧਿਆਂ ਦੇ ਰਸਤਿਆਂ ਵਿੱਚ ਕੰਡੇ ਬੀਜਣ ਦੀ ਤਰ੍ਹਾਂ ਨੇ। ਜਿਹੜਾ ਦੁਸ਼ਮਣ ਦਾ ਝੰਡਾ ਚੱਕ ਕੇ ਸਾਡੇ ਘਰਾਂ ਦੇ ਉੱਤੇ ਲਾਉਣਾ, ਜਾਂ ਮੱਧ ਪ੍ਰਦੇਸ਼ ਤੋਂ ਅੱਜ ਇੱਕ ਖਬਰ ਆ ਰਹੀ ਹੈ ਕਿਸੇ ਗੁਰਦੁਆਰਾ ਸਾਹਿਬ ਦੇ ਉੱਤੇ ਲਾਇਆ ਹੈ, ਤੇ ਕੱਲ ਨੂੰ ਕਿਸੇ ਮੰਦਿਰ ਦੇ ਉੱਤੇ ਖਾਲਿਸਤਾਨ ਦੇ ਠੱਪੇ ਲੱਗ ਗਏ ਜਾਂ ਅਸੀਂ ਝੰਡੇ ਚੜ੍ਹਾਤੇ, ਉੱਥੇ ਸਾਡੇ ਲੋਕਾਂ ਨੇ ਸਾਰਿਆਂ ਨਾਲੋਂ ਜ਼ਿਆਦਾ ਪਿੱਟਣੇ। ਬਾਹਰਲਿਆਂ ਦੇਸ਼ਾਂ ਵਿੱਚ ਖਾਸ ਕਰਕੇ ਨਿਊਯਾਰਕ, ਨਿਊ ਜਰਸੀ, ਇੱਥੋਂ ਦੇ ਏਰੀਏ ਦੇ ਸਿੱਖਾਂ ਨੂੰ ਬੇਨਤੀ ਆ, ਭਾਈ ਅੱਗੇ ਵੀ ਤੁਸੀਂ 15 ਅਗਸਤ ਨੂੰ ਚੋਰੀ ਛੱਪੇ ਜਾ ਕੇ ਅੰਬੈਸੀ ਵਾਲਿਆਂ ਦੇ ਨਾਲ ਖੁਸ਼ੀਆਂ ਮਨਾਉਂਦੇ ਹੋ ਤੇ ਅੰਬੈਸੀ ਵਾਲਿਆਂ ਦੇ ਝੰਡੇ ਵੀ ਚੜਾਉਂਦੇ ਹੋ। ਬੇਨਤੀ ਆਵੇ, ਜੇਕਰ ਸਾਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਭਾਰਤੀ ਅੰਬੈਸਡਰ ਆ ਕੇ ਸਿੱਖਾਂ ਦੇ ਕਿਸੇ ਵੀ ਜਗ੍ਹਾ ਦੇ ਉੱਤੇ ਝੰਡਾ ਚੜਾਉਣ ਦੀ ਜਾਂ ਖੁਸ਼ੀ ਮਨਾਉਣ ਦੀ ਕੋਸ਼ਿਸ਼ ਕਰੂਗਾ, ਇਹ ਕੋਈ ਧਮਕੀ ਨਹੀਂ ਹੈ। ਅਸੀਂ ਉਹਨਾਂ ਦੀ ਅੰਬੈਸੀ ਦੇ ਉੱਤੇ ਕਾਲੇ ਤੇਲ ਦੇ ਨਾਲ ਲਿਖਾਂਗੇ ਖਾਲਿਸਤਾਨ ਜਿੰਦਾਬਾਦ, ਤੇ ਜਿਹੜੇ ਪ੍ਰਬੰਧਕ ਆ ਉਹ ਵੀ ਸੁਣ ਲੈਣ। ਰਾਤ ਬਰਾਤੇ ਏਦਾਂ ਦੀਆਂ ਚੋਰ ਛਿਪੇ ਜਾਰੀਆਂ ਪਗਾਉਣੀਆਂ ਪੰਥ ਦੀ ਪਿੱਠ ਵਿੱਚ ਛੁਰਾ ਮਾਰਨ ਦੇ ਬਰਾਬਰ ਹੁੰਦਾ ਹੈ। ਇਹ ਗੱਲਾਂ ਬਾਹਰ ਆਏ ਜਾਂਦੀਆਂ ਵੀ ਕੌਣ ਕਿਹੜਾ ਕਿੱਥੇ ਖੜਾ ਹੈ। ਸੋ ਅੱਜ ਦੇ ਮਸਲੇ ਵਿੱਚ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਤੇ ਜਿਹੜਾ ਘਰ ਘਰ ਚੜ੍ਹਦੇ ਆ ਉਹਦੇ ਸੰਬੰਧ ਵਿੱਚ ਦੱਸ ਦੇਣੀ ਚਾਹੁੰਦੇ ਹਾਂ ਵੀ ਸਿੱਖ ਕੌਮ ਦਾ ਇੱਕੋ ਇੱਕ ਨਿਸ਼ਾਨ ਹੈ। ਜਿਵੇਂ ਡਾਕਟਰ ਸਾਹਿਬ ਕਹਿ ਕੇ ਗਏ ਨੇ ਵੀ ਇੱਥੇ ਖਾਲਿਸਤਾਨ ਦੇ ਨਿਸ਼ਾਨ ਲੈ ਕੇ ਅਸੀਂ ਯੂਐਨਓ ਦੇ ਸਾਹਮਣੇ ਸਿੱਖ ਇੱਕ ਵੱਖਰੀ ਕੌਮ ਦੀ ਗੱਲ ਕਰਦੇ ਹਾਂ। ਝੰਡਾ ਸਿੱਖ ਕੌਮ ਦੇ ਤਿਰੰਗਾ ਝੰਡਾ ਸਿੱਖ ਦੇ ਕਾਤਲਾਂ ਦਾ ਝੰਡਾ ਹੈ। ਸਿੱਖ ਕੌਮ ਨੂੰ ਕਦੇ ਵੀ ਮਨਜ਼ੂਰ ਨਹੀਂ ਹੋਊਗਾ, ਚਾਹੇ ਕੋਈ ਬੀਜੇਪੀ ਦੇ ਵਿੱਚ ਹੋਵੇ, ਚਾਹੇ ਕੋਈ ਅਕਾਲੀ ਦਲ ਦੇ ਵਿੱਚ ਹੋਵੇ, ਚਾਹੇ ਦਿੱਲੀ ਦਰਬਾਰ ਦੇ ਨਾਲ ਜਿਹੜਾ ਜਾਰੀ ਲਾਊਗਾ ਉਹ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਵੱਲ ਪਿੱਠ ਕਰੂਗਾ। ਇਹ ਦੋ ਤਲਵਾਰਾਂ ਇੱਕ ਮਿਆਨ ਵਿੱਚ ਨਹੀਂ ਪੈਣੀਆਂ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਦੀ ਆਜ਼ਾਦੀ ਲਈ ਜੂਝਣ ਵਾਲੇ ਜੁਝਾਰੂ ਸਿੰਘਾਂ ਦੇ ਉੱਤੇ ਅਤੇ ਬੰਦੀ ਸਿੰਘਾਂ ਦੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ। ਇਹਨਾਂ ਸਿੰਘਾਂ ਨੂੰ ਤੇ ਇਹਨਾਂ ਦੇ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ। ਭੁੱਲਾਂ ਚੁੱਕਾਂ ਦੀ ਖਿਮਾ। ਅੰਤ ਵਿੱਚ ਖਾਲਿਸਤਾਨ ਦੇ ਜਕਾਰੇ ਛੱਡਾਂਗੇ। ਬੋਲੇ ਸੋ ਨਿਹਾਲ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। ਅਕਾਲ ਤਖਤ ਤੋਂ ਆਈ ਆਵਾਜ਼। ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਕਿ ਅੱਜ 75 ਸਾਲ ਹੋ ਗਏ ਆ ਇੰਡੀਆ ਆਜ਼ਾਦ ਹੋਏ ਨੂੰ। ਆਪਾਂ ਕਹਿੰਦੇ ਆ ਕਿ ਆਜ਼ਾਦੀ ਮਿਲੀ ਹੈ ਹਿੰਦੁਸਤਾਨ ਨੂੰ, ਪਰ ਮੈਂ ਸਮਝਦਾ ਕੁਝ ਕੌਮਾਂ ਤੱਕ ਸੀਮਿਤ ਰਹਿ ਗਈ ਆ ਆਜ਼ਾਦੀ। ਭਾਰਤ ਦੇ ਵਸਿੰਦਿਆਂ ਨੂੰ ਆਜ਼ਾਦੀ ਨਹੀਂ ਗੀ ਮਿਲੀ। ਜੇ ਇਹਦੀ ਆਪਾਂ ਐਗਜ਼ਾਮਪਲ ਦੇਣੀ ਚਾਹੀਏ ਤਾਂ ਆਪਾਂ ਬੰਦੀ ਸਿੰਘਾਂ ਨੂੰ ਲੈ ਕੇ ਚੱਲਦੇ ਆ, ਕਿਉਂਕਿ ਬੰਦੀ ਸਿੰਘ ਜਿਹੜੇ ਆ, ਜੇ ਮੈਂ ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਦੀ ਗੱਲ ਕਰਾਂ ਤੇ 57 ਸਾਲ ਦੀ ਉਮਰ ਹੈ ਉਹਨਾਂ ਦੀ, ਤੇ 27 ਸਾਲ ਉਹਨਾਂ ਨੂੰ ਅੰਦਰ ਹੋ ਗਏ ਆ। ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਤਕਰੀਬਨ 3 ਉਮਰ ਕੈਦਾਂ ਉਸ ਇਨਸਾਨ ਨੇ ਭੋਗ ਲਈਆਂ ਵਾ, ਤਾਂ ਅੱਜ ਤੱਕ ਉਹਨੂੰ ਇਨਸਾਫ ਨਹੀਂ ਗਾ ਮਿਲਿਆ। ਵੀ ਕਈ ਵਾਰਾਂ ਗੌਰਮੈਂਟਾਂ ਨੇ ਵੱਖ-ਵੱਖ ਅਦਾਰਿਆਂ ਦੇ ਨਾਲ ਸਤਿਕਾਰ ਦਿੱਤਾ ਕਿ ਹੁਣ ਛੱਡ ਦਿਆਂਗੇ, ਹੁਣ ਛੱਡ ਦਿਆਂਗੇ, ਪਰ ਅੱਜ ਤੱਕ ਕੋਈ ਫੈਸਲਾ ਨਹੀਂ ਆਇਆ। ਕਦੀ ਉਹ ਦਿੱਲੀ ਗੌਰਮੈਂਟ ਤੇ ਛੱਡ ਦਿੰਦੇ ਆ, ਕਦੀ ਉਹ ਚੰਡੀਗੜ੍ਹ ਤੇ ਛੱਡ ਦਿੰਦੇ ਆ, ਕਦੀ ਕਿਸੇ ਤੇ ਕਦੀ ਕਿਸੇ ਤੇ। ਵੱਖ-ਵੱਖ ਤਰ੍ਹਾਂ ਦੇ ਨਜ਼ਾਰੇ ਹੁੰਦੇ। ਮੈਂ ਕਹਿੰਦਾ ਕਿ ਜਦੋਂ ਜਿਹੜੇ ਰਾਜੀਵ ਗਾਂਧੀ ਦੇ ਕਾਤਲ ਸੀ ਉਹਨਾਂ ਨੂੰ ਕਿਹੜੀ ਬਣਾ ਤੇ ਛੱਡਿਆ ਗਿਆ। ਇਹ ਜਿਹੜੇ 30 ਸਾਲ ਇਹਨਾਂ ਨੂੰ ਅੰਦਰ ਹੋ ਗਏ, ਇਹਨਾਂ ਨੂੰ ਕਿਉਂ ਨਹੀਂ ਇਹਨਾਂ ਦੀ ਸੁਣਵਾਈ ਹੁੰਦੀ? ਵੀ ਇਹ ਸ਼ਰਮ ਵਾਲੀ ਗੱਲ ਆ। ਮੈਂ ਆਮ ਕਿਹਾ ਕਰਦਾ ਕਿ ਜਦੋਂ ਦੋ ਭਰਾ ਆਪੋ ਵਿੱਚ ਲੜਦੇ ਆ ਤੇ ਉਹਨਾਂ ਦਾ ਫਾਦਰ ਜਿਹੜਾ ਵਾ, ਪਿਓ ਆ, ਜੇ ਉਹ ਇਨਸਾਫ ਨਹੀਂ ਕਰਦਾ ਦੋਵਾਂ ਦੇ ਨਾਲ ਤੇ ਇੱਕ ਫਿਰ ਵੱਖ ਹੋਣ ਵਾਸਤੇ ਮਜਬੂਰ ਹੋ ਜਾਂਦਾ ਵਾ। ਸੋ ਉਹ ਅੱਜ ਕਹਾਣੀ ਸਾਡੇ ਤੇ ਬਣੀ ਆ ਕਿ ਜੇ ਪੰਜਾਬ ਆਪਣਾ ਵੱਖਰਾ ਰਾਜ ਚਾਹੁੰਦਾ ਵਾ
ਤੇ ਉਹਦਾ ਕਾਰਨ ਇਹ ਹੈ ਕਿ ਸਾਨੂੰ ਬਰਾਬਰ ਦੇ ਹੱਕ ਨਹੀਂ ਮਿਲੇਗੇ। ਸਾਡਾ ਨਾਨਕ ਦਾ ਸਾਡਾ ਕਿਹੜਾ ਸੀ ਜਿਹੜੇ 15 ਬੰਦੇ ਸੀ ਸਾਡੇ ਆਨੰਦਪੁਰ ਸਾਹਿਬ ਦੇ, ਅਸੀਂ ਉਹ ਕਿਉਂ ਡਿਮਾਂਡ ਰੱਖੇ ਸੀ? ਪਾਣੀ ਸਾਡਾ ਉਹ ਸਾਨੂੰ ਨਹੀਂ ਦਿੱਤਾ ਗਿਆ, ਸਾਡੇ ਹੱਕ ਸਾਨੂੰ ਨਹੀਂ ਦਿੱਤੇ ਗਏ। ਅੱਜ ਸਾਡੇ ਵੀਰ ਜਿਹੜੇ 30 ਸਾਲਾਂ ਤੋਂ ਅੰਦਰ ਬੈਠੇ ਆ ਕਿਉਂ ਨਹੀਂ ਰਾਜ ਦਿੱਤੇ ਗਏ? ਇਹੋ ਇੱਕ ਰੀਜਨ ਹੈ ਕਿ ਪੰਜਾਬ ਇੱਕ ਵੱਖਰੇ ਰਾਜ ਦੀ ਮੰਗ ਕਰਦਾ ਵਾ। ਇਹ ਰਾਜ ਮੰਗ ਉਨੀ ਦੇਰ ਰਾਜ ਰਹੇਗੀ ਜਿੰਨੀ ਦੇਰ ਸਾਨੂੰ ਇਨਸਾਫ ਨਹੀਂ ਮਿਲਦਾ। ਸੋ ਅੱਜ ਯੂਐਨ ਦੇ ਮੋਹਰੇ ਖਲੋ ਕੇ ਅਸੀਂ ਇਹ ਪ੍ਰੋਟੈਸਟ ਕਰਦੇ ਹਾਂ ਤੇ ਮੰਗ ਕਰਦੇ ਹਾਂ ਕਿ ਸਾਡੀ ਜਿਹੜੀ ਹੈ ਸੁਣਵਾਈ ਹੈ ਸੁਣੀ ਜਾਏ, ਜੋ ਪੰਜਾਬ ਦੇ ਬਣਦੇ ਹੱਕ ਉਹਨਾਂ ਨੂੰ ਦਿੱਤੇ ਜਾਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ, ਠੀਕ ਹੈ। ਪਿੰਡਾਂ ਵਾਲੇ ਸੱਤ ਸਿਪਾਹੀ, ਪਿੰਡਾਂ ਵਾਲੇ ਸੱਤ ਸਿਪਾਹੀ, ਪਿੰਡਾਂ ਵਾਲੇ ਸੱਤ ਵੀਰ ਜੋ ਸਾਡੇ ਮੌਜੂਦ ਨੇ ਭਾਈ ਬੂਟਾ ਸਿੰਘ ਜੀ, ਹਾਂਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਭਾਈ ਸਾਹਿਬ ਕੀ ਕਹਿਣਾ ਚਾਹੁੰਦੇ? ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਨਾਲ ਸਰਦਾਰ ਟਹਿਲ ਸਿੰਘ ਹੋਣੀ ਨੇ। ਅਸੀਂ ਅੱਜ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ, ਇਹ ਜਿਹੜੇ ਸਾਡੇ ਬੰਦੀ ਸਿੰਘ ਪਿਛਲੇ 30 35 ਸਾਲ ਤੋਂ ਜਿਹੜੀ ਇਲੀਗਲ ਡਿਟੈਂਸ਼ਨ ਇਹਨਾਂ ਨੇ ਜਿਹੜੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ। ਇੱਕ ਤਾਂ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾਈ ਜਾ ਰਹੀ ਆ। ਤੁਸੀਂ ਵੇਖ ਰਹੇ ਹੋ ਕਿ ਨਿਊਯਾਰਕ ਦੀ ਧਰਤੀ ਦੇ ਉੱਤੇ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਅੱਜ ਇੱਥੋਂ ਟਰਾਈ ਸਟੇਟ ਦੀਆਂ ਸੰਗਤਾਂ ਕਾਫੀ ਪਹੁੰਚ ਗਈਆਂ ਨੇ ਤੇ ਕਾਫੀ ਪਹੁੰਚ ਰਹੀਆਂ ਨੇ, ਰਸਤੇ ਵਿੱਚ ਨੇ ਤੇ ਬਹੁਤ ਵੱਡੇ ਲੈਵਲ ਦੇ ਉੱਤੇ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜਿਹੜਾ ਪ੍ਰੋਟੈਸਟ ਹੋ ਰਿਹਾ। ਅਸੀਂ ਦੁਨੀਆ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਸਿੱਖਾਂ ਨੂੰ ਕਿਵੇਂ ਗੁਲਾਮ ਬਣਾਇਆ ਗਿਆ, ਕਿਉਂਕਿ ਜਿਹੜੇ ਸਾਡੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਅੱਜ ਵੀ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਹੋਇਆ। ਪਰ ਜਿਨ੍ਹਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਹਨਾਂ ਨੂੰ ਇਹਨਾਂ ਨੇ ਜ਼ਮਾਨਤਾਂ ਵੀ ਦੇ ਦਿੱਤੀਆਂ, ਪੱਕੀਆਂ ਰਾਹੀਆਂ ਵੀ ਦੇ ਦਿੱਤੀਆਂ, ਪਰ ਸਿੱਖਾਂ ਨੂੰ ਇਹਨਾਂ ਨੇ ਅੱਜ ਵੀ ਰੱਖਿਆ ਹੋਇਆ। ਅਸੀਂ ਇਹ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜੀ ਦੁਨੀਆ ਦੀ ਪੰਚਾਇਤ ਹੈ, ਯੂਨਾਈਟਿਡ ਨੇਸ਼ਨ ਹੈ, ਉਹਨੂੰ ਇਹ ਬਿਲਕੁਲ ਸਪਸ਼ਟ ਆਪਣਾ ਸਟੈਂਡ ਕਲੀਅਰ ਕਰਨਾ ਚਾਹੀਦਾ ਕਿ ਯੂਐਨ ਦਾ ਚਾਰਟਰ ਇਹ ਲਾਅ ਕਰਦਾ ਕਿ ਜਦੋਂ ਆਪਣੀਆਂ ਸਜ਼ਾਵਾਂ ਖਤਮ ਹੋ ਜਾਣ ਤੇ ਯੂਨਾਈਟਿਡ ਨੇਸ਼ਨ ਨੂੰ ਆਪਣੀ ਇੰਟਰਵੀਨ ਕਰਨੀ ਚਾਹੀਦੀ ਉਹਨਾਂ ਮੁਲਕਾਂ ਦੇ ਵਿੱਚ ਜਿੱਥੇ ਵੀ ਕੋਈ ਇਸ ਤਰ੍ਹਾਂ ਦੇ ਲੋਕ, ਹੋਰ ਵੀ ਕੌਮਾਂ ਦੇ ਲੋਕ ਜਿਹੜੇ ਆ ਉਹ ਬੰਦੀ ਬਣਾ ਕੇ ਰੱਖੇ ਹੋਏ ਨੇ। ਅਸੀਂ ਇਸੇ ਮਸਲੇ ਦੇ ਵਿੱਚ ਜਿੱਥੇ ਹੁਣ ਇਹ ਨਾਅਰੇ ਲੱਗ ਰਹੇ ਨੇ ਕਿ ਸਾਡੇ ਬੰਦੀ ਸਿੱਖਾਂ ਨੂੰ ਰਿਹਾ ਕਰੋ, ਉਹਦੇ ਨਾਲ ਹੀ ਇਹ ਵੀ ਨਾਅਰੇ ਲੱਗ ਰਹੇ ਨੇ ਕਿ ਜਿਹੜਾ ਪੰਜਾਬ ਹੈ ਉਹ ਇੱਕ ਵੱਖਰਾ ਨੇਸ਼ਨ ਹੈ। ਗੁਰੂ ਸਾਹਿਬ ਨੇ ਸਾਨੂੰ ਇੱਕ ਵੱਖਰੀ ਕੌਮ ਦਾ ਦਰਜਾ ਦਿੱਤਾ। ਪੰਜਾਬ ਆਪਣੇ ਆਪ ਵਿੱਚ ਕੌਮੀਅਤ ਹੈ ਤੇ ਅਸੀਂ ਆਪਣੀ ਜਿਹੜੀ ਆਜ਼ਾਦੀ ਆ ਉਹਦੀ ਮੰਗ ਵੀ ਨਾਲੋਂ ਨਾਲ ਕਰ ਰਹੇ ਆ। ਹੁਣ ਇਹ ਜਿੱਥੇ ਬਹੁਤ ਵੱਡੇ ਪ੍ਰੋਟੈਸਟ ਪੰਜਾਬ 'ਚ ਹੋਏ ਨੇ, ਇਵੇਂ ਦਿੱਲੀ ਦੇ ਵਿੱਚ 10 ਅਗਸਤ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਵੱਡੇ ਲੈਵਲ ਤੇ ਪ੍ਰੋਟੈਸਟ ਮਾਰਚ ਕੀਤਾ, ਜਿਹਦਾ ਵੱਡਾ ਮੈਸੇਜ ਵੀ ਗਿਆ। ਮੈਂ ਸਮਝਦਾ ਇਸ ਪ੍ਰੋਟੈਸਟ ਦਾ ਵੀ ਬਹੁਤ ਵੱਡਾ ਮੈਸੇਜ ਆਵੇਗਾ। ਆਓ ਆਪਾਂ ਇਕੱਠੇ ਹੋ ਕੇ ਆਪਣੇ ਬੰਦੀ ਸਿੰਘਾਂ ਨੂੰ ਰਿਹਾ ਕਰਵਾਈਏ ਤੇ ਨਾਲੇ ਆਪਣੀ ਆਜ਼ਾਦੀ ਵੱਲ ਵਧੀਏ। ਸੋ ਮੈਂ ਟੈਲੀਵਿਜ਼ਨ 84 ਦਾ ਤਹਿ ਦਿਲੋਂ ਧੰਨਵਾਦੀ ਆ ਜਿਹੜੇ ਇਹ ਸਾਰੇ ਇਵੈਂਟ ਨੂੰ ਕਵਰ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਸਾਡੇ ਜੋ ਬੰਦੀ ਸਿੰਘ ਨੇ 30 35 ਸਾਲ ਤੋਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਈਵਨ ਉਹਨਾਂ ਦੀਆਂ ਜੋ ਸਜ਼ਾਵਾਂ ਹਨ, ਉਹਨਾਂ ਦੀ ਸਜ਼ਾਵਾਂ ਹਨ ਉਹ ਪੂਰੀਆਂ ਹੋ ਚੁੱਕੀਆਂ ਹਨ। ਤੇ ਸਾਨੂੰ ਇਹ ਗੱਲ ਦੀ ਸ਼ਰਮ ਆਉਂਦੀ ਹੈ ਕਿ ਜੋ ਇੰਡੀਆ ਹੈ ਕਹਿੰਦੇ ਇੱਕ ਡੈਮੋਕ੍ਰੇਟਿਕ ਕੰਟਰੀ ਹੈ ਤੇ ਉੱਥੇ ਡੈਮੋਕ੍ਰੇਟਿਕ ਗੱਲ ਦੀ ਕੋਈ ਨਾਂ ਨਿਸ਼ਾਨ ਵੀ ਨਹੀਂ ਹੈ। ਜਿਹੜੇ ਸਾਡੇ ਸਿੰਘ ਹਨ ਉਹ ਇੰਨੇ ਸਾਲਾਂ ਦੇ ਆਪਦੀਆਂ ਸਜ਼ਾਵਾਂ ਕੱਟ ਰਹੇ ਹਨ, ਕੱਟ ਚੁੱਕੇ ਹਨ। ਉਹਨਾਂ ਦੀ ਰਿਹਾਈ ਮੰਗਣ ਲਈ ਅੱਜ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਅਸੀਂ ਸਾਰੇ ਸਿੱਖ ਆਏ ਹਾਂ ਤੇ ਅਸੀਂ ਇਹ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਕਹਿਣਾ ਚਾਹੁੰਦੇ ਹਾਂ ਕਿ ਜੋ ਸਾਡੇ ਬੰਦੀ ਸਿੰਘ ਹਨ ਉਹਨਾਂ ਦੀ ਰਿਹਾਈ ਕਰਾਉਣ ਲਈ ਯੂਨਾਈਟਿਡ ਨੇਸ਼ਨ ਨੂੰ ਵਿੱਚ ਇਨਵੋਲਵਮੈਂਟ ਕਰਨੀ ਚਾਹੀਦੀ ਹੈ ਤਾਂ ਕਿ ਸਾਡੇ ਜੋ ਬੰਦੀ ਸਿੰਘ ਹਨ ਉਹਨਾਂ ਦੀ ਰਿਹਾਈ ਕੀਤੀ ਜਾਵੇ। ਕਿਉਂਕਿ ਜੋ ਸਾਡਾ ਪੰਜਾਬ ਹੈ ਉਹ ਇੱਕ ਵੱਖਰੀ ਸਟੇਟ ਹੈ, ਸਿੱਖ ਇੱਕ ਵੱਖਰੀ ਕੌਮ ਹਨ। ਅਸੀਂ ਆਪਣੇ ਘਰ ਦੀ ਮੰਗ ਹਮੇਸ਼ਾ ਕਰਦੇ ਹਾਂ ਤੇ ਕਰਦੇ ਰਵਾਂਗੇ। ਜਿੰਨਾ ਚਿਰ ਸਾਡਾ ਆਪਣਾ ਘਰ ਨਹੀਂ ਬਣਦਾ ਅਸੀਂ ਇਸੇ ਤਰ੍ਹਾਂ ਹੀ ਪ੍ਰੋਟੈਸਟ ਵੀ ਕਰਦੇ ਰਵਾਂਗੇ ਤੇ ਜਿੱਥੇ ਵੀ ਸਾਨੂੰ ਕੁਝ ਕਰਨ ਦੀ ਲੋੜ ਪਵੇ ਅਸੀਂ ਕਰਦੇ ਰਵਾਂਗੇ।
ਸੋ ਇਹੀ ਮੈਂ ਸਾਰਿਆਂ ਹੀ ਵੀਰਾਂ ਨੂੰ, ਸਾਰਿਆਂ ਸਿੱਖਾਂ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ ਇਹੋ ਜਿਹਾ ਪ੍ਰੋਟੈਸਟ ਹੁੰਦਾ ਹੈ ਸਾਰੇ ਆਪਣੇ ਕੰਮਕਾਰ ਛੱਡ ਕੇ ਆਇਆ ਕਰੋ ਤੇ ਜੋ ਆਪਾਂ, ਕਿਉਂਕਿ ਆਪਣੀ ਸਾਰਿਆਂ ਦੀ ਮੰਗ ਹੈ ਕਿ ਸਾਡਾ ਆਪਣਾ ਘਰ ਬਣਨਾ ਚਾਹੀਦਾ ਹੈ, ਸਾਰੇ ਸਿੱਖ ਹਮੇਸ਼ਾ ਇਕੱਠੇ ਹੋਣੇ ਚਾਹੀਦੇ ਹਨ। ਇੰਨਾ ਕੁਝ ਕਹਿੰਦਾ ਹਾਕਿਮਾਂ ਦਾ ਜਾਜਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਚਾਹਾਂਗੀ ਕਿ ਤੁਸੀਂ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕਰੋ। ਤੁਸੀਂ ਪ੍ਰੋਟੈਸਟ ਦਾ ਹਿੱਸਾ ਬਣਨਾ ਹੈ, ਕੀ ਕਹਿਣਾ ਚਾਹੋਗੇ? ਹਾਂਜੀ, ਅਸੀਂ ਬਿਲਕੁਲ ਪ੍ਰੋਟੈਸਟ ਦਾ ਹਿੱਸਾ ਬਣਨ ਆਏ ਹਾਂ। ਅੱਜ ਸਾਡੇ ਵਾਸਤੇ ਇੱਕ ਤੇ ਇੰਡੀਆ ਆਪਣੀ ਆਜ਼ਾਦੀ ਨੂੰ ਸੈਲੀਬ੍ਰੇਟ ਕਰ ਰਿਹਾ, ਪਰ 1947 ਤੋਂ ਲੈ ਕੇ ਸਿੱਖਾਂ ਦੇ ਨਾਲ ਜੋ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਸਲੂਕ ਕੀਤਾ ਜਾ ਰਿਹਾ, ਈਵਨ ਕਿ ਸਾਡੇ ਬੰਦੀ ਸਿੰਘ ਨੇ ਜੋ ਇੰਡੀਆ ਦੇ ਕਾਨੂੰਨ ਮੁਤਾਬਕ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ। ਕਿੰਨੀ ਦੇਰ ਹੈ ਉਸ ਕੰਟਰੀ ਦਾ ਕਾਨੂੰਨ ਕਹਿ ਰਿਹਾ ਉਹਨਾਂ ਨੂੰ ਛੱਡਣ ਵਾਸਤੇ, ਪਰ ਜੇ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ 30 ਸਾਲ ਹੋ ਗਿਆ, ਸਾਰੀਆਂ ਜ਼ਿੰਦਗੀਆਂ ਗਾਲਤੀਆਂ ਜੇਲ੍ਹਾਂ ਦੇ ਵਿੱਚ। ਉੱਥੋਂ ਦੀ ਸਰਕਾਰਾਂ ਜਿਹੜੀਆਂ ਉਹਨਾਂ ਨੂੰ ਰਿਹਾ ਨਹੀਂ ਕਰ ਰਹੀਆਂ। ਇਹ ਕੌਮ ਦੇ ਅੰਦਰ ਬਹੁਤ ਭਾਰੀ ਰੋਸ ਹੈ। ਇੱਕ ਪਾਸੇ ਤੇ ਨਹੀਂ, ਸਾਰਿਆਂ ਪਾਸਿਆਂ ਤੇ ਹੀ ਹਰ ਇੱਕ ਜਿਹੜੀ ਵੀ ਲਾਈਨ ਦੇਖ ਲਈ ਜਾਵੇ ਸਿੱਖਾਂ ਦੇ ਨਾਲ ਵਿਤਕਰਾ ਹੀ ਹੋਇਆ। ਚਾਹੇ ਪਾਣੀਆਂ ਦਾ ਮਸਲਾ ਹੋਵੇ, ਚਾਹੇ ਪੰਜਾਬ ਦੀ ਵੰਡ ਦਾ ਮਸਲਾ ਹੋਵੇ, ਚਾਹੇ ਬੋਲੀ ਦੇ ਆਧਾਰ ਤੇ ਗੱਲ ਹੋਵੇ। ਕਿਤੇ ਸਾਡੇ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਨੂੰ ਢਹਿ ਕੀਤਾ ਜਾਂਦਾ, 37 ਹੋਰ ਗੁਰਦੁਆਰਿਆਂ ਦੇ ਉੱਤੇ ਕਿਸ ਤਰੀਕੇ ਨਾਲ ਜ਼ਾਲਮਾਨਾ ਹਮਲੇ ਕੀਤੇ ਜਾਂਦੇ ਨੇ। 84 ਦੇ ਵਿੱਚ ਨਵੰਬਰ ਦੇ ਵਿੱਚ ਸਿੱਖਾਂ ਦੇ ਗਲਾਂ 'ਚ ਟਾਇਰ ਪਾਏ ਜਾਂਦੇ ਨੇ ਤੇ ਕੋਈ ਸਾਨੂੰ ਇਨਸਾਫ ਇੱਕ ਨਾ ਅੱਜ ਤੱਕ ਮਿਲਿਆ। ਤੇ ਜਿਹੜਿਆਂ ਲੋਕਾਂ ਨੇ ਕੀਤਾ ਉਹਨਾਂ ਨੂੰ ਬਕਾਇਦਾ ਵਜ਼ੀਰੀਆਂ ਦਿੱਤੀਆਂ ਜਾਂਦੀਆਂ ਨੇ। ਸੋ ਕੌਮ ਨੇ ਕਦੇ ਵੀ ਇਹ ਮਹਿਸੂਸ ਨਹੀਂ ਕੀਤਾ, ਨਾ ਹੀ ਉੱਥੇ ਦੇ ਲੋਕਾਂ ਨੇ ਇਹ ਮਹਿਸੂਸ ਕਰਾਇਆ ਵੀ ਇਹ ਸਿੱਖ ਵੀ ਇੱਕ ਸਾਡੇ ਬਰਾਬਰ ਦੇ ਸ਼ਹਿਰੀ ਨੇ। ਸਾਡੀਆਂ ਇੰਨੀਆਂ ਕੁਰਬਾਨੀਆਂ ਹੋਣ ਦੇ ਬਾਵਜੂਦ ਸਿੱਖਾਂ ਨਾਲ ਬਹੁਤ ਜ਼ਿਆਦਾ ਧੱਕਾ ਹੋਇਆ। ਤੋ ਸਿੱਖ ਆਪਣੇ ਵੱਖਰੇ ਰਾਜ ਦੀ ਗੱਲ ਵੀ ਕਰਦੇ ਨੇ ਤੇ ਕਰਦੇ ਰਹਿਣਗੇ ਜਦ ਤੱਕ ਸਾਨੂੰ ਪੂਰਨ ਤੌਰ ਤੇ ਆਜ਼ਾਦੀ ਨਹੀਂ ਮਿਲਦੀ। ਆਪਣੀ ਜਿਹੜੀ ਫਾਈਟ ਹੈ, ਲੜਾਈ ਹੈ, ਜਾਰੀ ਰੱਖਾਂਗੇ ਜੀ। ਇੰਨੇ ਸ਼ਬਦ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗੁਰਭੇਜ ਸਿੰਘ ਵੜੈਚ, ਸਾਬਕਾ ਪਬਲਿਕ ਰਿਲੇਸ਼ਨ ਚੇਅਰਮੈਨ, ਸਿੱਖ ਕਲਚਰ ਸੋਸਾਇਟੀ ਨਿਊਯਾਰਕ। ਅੱਜ ਅਸੀਂ ਇੱਥੇ ਅਮਰੀਕਾ ਦੇ ਈਸਟ ਕੋਸਟ ਦੇ 5-6 ਸਟੇਟਾਂ ਦੇ ਸਾਰੇ ਸਿੰਘ ਜਿਹੜੇ ਨੇ ਉਹ ਇਕੱਠੇ ਹੋ ਕੇ ਯੂਐਨਓ ਦੇ ਸਾਹਮਣੇ ਆਪਣਾ ਪ੍ਰੋਟੈਸਟ ਕਰਨ ਵਾਸਤੇ ਪਹੁੰਚੇ ਹਾਂ। ਪ੍ਰੋਟੈਸਟ ਸਾਡਾ ਇਹ ਹੈ ਕਿ ਭਾਰਤ ਦੇ ਵਿੱਚ ਜੋ ਆਰਐਸਐਸ ਔਰ ਜੋ ਬੀਜੇਪੀ ਦੀ ਸਰਕਾਰ ਹੈ, ਸਰਕਾਰ ਚਾਹੇ ਕੋਈ ਹੋਵੇ, ਮਿਨੋਰਿਟੀ ਦੇ ਨਾਲ, ਖਾਸ ਕਰਕੇ ਸਿੱਖਾਂ ਦੇ ਨਾਲ ਵਿਤਕਰਾ ਕਰਦੀ ਆਈ ਹੈ। ਸਾਡੇ ਬਣਦੇ ਹੱਕ ਨਹੀਂ ਦਿੱਤੇ ਜਾ ਰਹੇ। ਝੂਠੇ ਮੁਕਾਬਲੇ ਬਣਾ ਕੇ ਹਰ ਤਰ੍ਹਾਂ ਦੇ ਨਾਲ ਜਿਹੜੇ ਮਿਨੋਰਿਟੀ ਨੂੰ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਹੈ। ਔਰ ਜਿਹੜੇ ਵੀ ਉਹਨਾਂ ਦੀ ਬਣਦੀ ਸਜ਼ਾ ਸੀ ਕਈ ਸਾਰੇ ਸਿੱਖਾਂ ਨੇ ਉਹਨਾਂ ਨੇ ਉਹ ਪੂਰੀ ਵੀ ਕਰ ਲਈ ਹੈ ਔਰ ਉਹਨਾਂ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਔਰ ਹਰ ਜਗ੍ਹਾ ਦੇ ਉੱਤੇ ਜਿਹੜਾ ਦੂਜੇ ਦਰਜੇ ਦੇ ਸ਼ਹਿਰੀ ਜਿਹੜਾ ਉਹ ਸਾਨੂੰ ਮੰਨਿਆ ਜਾ ਰਿਹਾ ਹੈ। ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ, ਚਾਹੇ ਪਾਣੀ ਦੇ ਹੋਣ ਜਾਂ ਹੋਰ ਹੋਣ ਜਾਂ ਕਿਸਾਨੀ ਮੁੱਦੇ ਹੋਣ, ਕਿਸੇ ਤਰ੍ਹਾਂ ਵੀ ਸਾਡੇ ਹੱਕ ਦਿੱਤੇ ਨਹੀਂ ਜਾ ਰਹੇ ਹੈਗੇ। ਅੱਜ ਅਸੀਂ ਯੂਐਨ ਦੇ ਸਾਹਮਣੇ ਇਸ ਕਰਕੇ ਪ੍ਰੋਟੈਸਟ ਕਰਨ ਆਏ ਹਾਂ ਕਿ ਮੋਦੀ ਸਰਕਾਰ ਨੂੰ ਨੱਥ ਪਾਈ ਜਾਏ ਔਰ ਅੱਗੇ ਤੋਂ ਇਹੋ ਜਿਹਾ ਨਾ ਵਾਪਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇਲ੍ਹਾਂ ਦੇ ਵਿੱਚ ਹੁਣ ਸਾਡੇ ਨਾਲ ਮੌਜੂਦ ਨੇ ਭਾਈ ਬਲਜਿੰਦਰ ਸਿੰਘ ਜੀ। ਆਓ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਨਿਊਯਾਰਕ ਦੇ ਵਿੱਚ ਯੂਐਨਓ ਦੇ ਸਾਹਮਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ 15 ਅਗਸਤ ਜੋ ਭਾਰਤ ਦੇ ਵਿੱਚ ਆਜ਼ਾਦੀ ਦਾ ਸੋ ਕਾਲਡ ਦਿਹਾੜਾ ਮਨਾਇਆ ਜਾ ਰਿਹਾ ਹੈ, ਉਹਦੇ ਸੰਬੰਧ ਵਿੱਚ ਖੜੇ ਹਾਂ। ਬੰਦੀ ਸਿੰਘਾਂ ਦੀ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਲੰਬਿਆਂ ਸਮਿਆਂ ਤੋਂ ਉਹ ਆਪਣੀਆਂ ਭਾਰਤੀ ਕਾਨੂੰਨ ਦੇ ਹਿਸਾਬ ਦੇ ਨਾਲ ਦਿੱਤੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਤੇ ਸਿੱਖ ਕੌਮ ਨੇ ਹਰ ਇੱਕ ਅਦਾਲਤ ਦਾ ਦਰਵਾਜ਼ਾ ਖੜਕਾਇਆ ਕਿ ਉਹ ਉਹਨਾਂ ਨੂੰ ਰਿਹਾ ਕੀਤਾ ਜਾਵੇ। ਲੇਕਿਨ ਪਹਿਲੇ ਦਿਨ ਤੋਂ ਹੀ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਦੇ ਨਾਲ ਭਾਰਤੀ ਹਕੂਮਤ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ। ਇਹ ਵੀ ਇੱਕ ਧੱਕੇ ਦੀ ਮਿਸਾਲ ਆ। ਜਿਵੇਂ ਭਾਈ ਉਹਨਾਂ ਦੀ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਦੇਖੋ, ਅਸੀਂ ਗੁਰੂ ਸਾਹਿਬ ਤੋਂ ਮੰਗ ਕਰਦੇ ਹਾਂ, ਗੁਰੂ ਸਾਹਿਬ ਅੱਗੇ ਅਰਦਾਸਾਂ ਕਰਦੇ ਹਾਂ। ਭਾਰਤ ਦੀ ਹਕੂਮਤ ਦੇ ਅੱਗੇ ਸਾਡੀ ਕੋਈ ਅਪੀਲ ਨਹੀਂ ਹੈ ਤੇ ਨਾ ਹੀ ਉਹ ਯੋਧਿਆਂ ਦੀ ਕੋਈ ਅਪੀਲ ਆ। ਉਹਨਾਂ ਨੇ ਕਦੇ ਅਪੀਲ ਨਹੀਂ ਕੀਤੀ। ਅਸੀਂ ਕੌਮੀ ਘਰ ਖਾਲਿਸਤਾਨ ਦੀ ਪ੍ਰਾਪਤੀ ਲਈ ਉਹਨਾਂ ਨੇ ਬਹੁਤ ਵੱਡੇ ਕਾਰਜ ਕੀਤੇ ਨੇ, ਉਹਨਾਂ ਨੇ ਸੇਵਾ ਕੀਤੀ ਹੈ। ਇਸ ਮੌਕੇ ਤੇ ਉਹ ਇੱਕ ਦੁਸ਼ਮਣ ਦੀ ਟੈਰੀਟਰੀ ਦੇ ਵਿੱਚ ਨੇ ਤੇ ਅਸੀਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹਾਂ। ਭਾਰਤ ਤੋਂ ਕਿਸੇ ਇਨਸਾਫ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ, ਕੋਈ ਆਸ ਵੀ ਨਹੀਂ ਹੈ, ਕਿਉਂਕਿ 1984 ਦੇ ਸਿੱਖ ਨਸਲਕਸ਼ੀ ਦਾ ਕੋਈ ਇਨਸਾਫ ਨਹੀਂ ਮਿਲਿਆ। ਸਾਡੇ ਤਖਤਾਂ ਦੇ ਉੱਤੇ ਟੈਂਕ ਚੜਾਏ ਗਏ, ਉਹਦਾ ਕੋਈ ਇਨਸਾਫ ਨਹੀਂ ਮਿਲਿਆ। ਹੁਣ
ਜਿਹੜੀਆਂ ਤਿਰੰਗੇ ਦੀ ਮੁਹਿੰਮ ਚਲਾਈ ਜਾ ਰਹੀ ਹੈ ਉਹ ਸਿਰਫ ਤੇ ਸਿਰਫ ਸਿੱਖਾਂ ਨੂੰ ਚੜਾਉਣ ਦੇ ਲਈ ਚਲਾਈ ਜਾ ਰਹੀ ਹੈ। ਇਹ ਤਿਰੰਗਾ ਹੈ ਜਿਹੜਾ ਸਿੱਖਾਂ ਦੇ ਪੈਰਾਂ ਦੀ ਕੜੀਆਂ ਨੇ, ਜਿਹਨੇ ਸੰਗਲ ਕਹਿੰਦੇ, ਤੇ ਇਹਦੇ ਵਿੱਚ ਸਿੱਖ ਕੌਮ ਨੂੰ ਜਕੜ ਕੇ ਰੱਖਿਆ ਹੈ। ਸਿੱਖਾਂ ਦੀ ਹਮੇਸ਼ਾ ਜਿਹੜੀ ਜਿੱਤ ਹੋਈ ਹੈ ਉਹ ਨਿਸ਼ਾਨ ਸਾਹਿਬ ਦੀ ਅਗਵਾਈ ਵਿੱਚ ਜਿੰਨੇ ਵੀ ਸੰਘਰਸ਼ ਲੜੇ ਨੇ ਅਸੀਂ, ਉਹਦੇ ਵਿੱਚ ਸਾਡੀ ਹੋਈ ਹੈ ਜਿੱਤ। ਜਿਹੜਾ ਨਿਸ਼ਾਨ ਸਾਹਿਬ ਉਹ ਸਾਡੀ ਆਜ਼ਾਦੀ ਦਾ ਪ੍ਰਤੀਕ ਆ, ਸਾਡੀ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਆ। ਅਸੀਂ ਕਿਸੇ ਤਿਰੰਗੇ ਨੂੰ ਜਾਂ ਕਿਸੇ ਹੋਰ ਝੰਡੇ ਨੂੰ ਨਹੀਂ ਮੰਨਦੇ। ਸਾਡਾ ਤਾਂ ਝੰਡਾ ਇੱਕੋ ਇੱਕ ਨਿਸ਼ਾਨ ਸਾਹਿਬ ਆ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਕੌਮ ਨੂੰ ਬਲ ਤੋਂ ਬਖਸ਼ਣ ਕਿ ਅਸੀਂ ਆਪਣਾ ਕੌਮੀ ਘਰ ਖਾਲਿਸਤਾਨ ਪ੍ਰਾਪਤ ਕਰ ਸਕੀਏ। ਬੰਦੀ ਸਿੰਘਾਂ ਦੀ ਰਿਹਾਈ ਲਈ ਅਸੀਂ ਇੱਕ ਪੈਰ ਕੱਢ ਕੇ ਬਹੁਤ ਤਕੜਾ ਮੋਰਚਾ ਲਾਵਾਂਗੇ ਤਾਂ ਕਿ ਦੁਨੀਆ ਨੂੰ ਦੱਸ ਸਕੀਏ ਕਿ ਭਾਈ ਸਾਡੇ ਨਾਲ ਉੱਥੇ ਕੀ ਹੁੰਦਾ ਹੈ, ਤੇ ਜਿਹੜਾ ਵੀ ਭਾਰਤੀ ਹਕੂਮਤ ਦਾ ਨੁਮਾਇੰਦਾ ਬਾਹਰ ਹੁੰਦਾ ਹੈ ਉਹਨੂੰ ਜਵਾਬਦੇਹ ਬਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਰਾਓ, ਇਹ ਸੋਚ ਤੇ ਪਹਿਰਾ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨਾ ਚਿਰ ਸਾਡੇ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਅਸੀਂ ਅੱਜ ਇੱਥੇ ਇਕੱਠੇ ਹੋਏ ਆ ਜਿਹੜੇ ਸਾਡੇ ਪ੍ਰਿਜ਼ਨਰਸ ਆਫ ਵਾਰ ਬੰਦੀ ਸਿੰਘ, ਜਿਹੜੇ ਕਿ ਕਈ 35 ਸਾਲ ਤੋਂ ਜਿਨ੍ਹਾਂ ਨੂੰ ਅਰੈਸਟ ਕੀਤਾ ਹੋਇਆ, ਜਿਹੜੇ ਆਪਣੇ ਟਰਮਸ ਵੀ ਪੂਰੀਆਂ ਕਰ ਚੁੱਕੇ ਨੇ, ਉਹਨਾਂ ਦੀ ਰਿਹਾਈ ਵਾਸਤੇ। ਉਹਦਾ ਰੀਜ਼ਨ ਇਹ ਹੈ ਕਿ ਇੰਡੀਆ ਜਿਹੜਾ ਹੈ has two types of laws, ਇੱਕ majority ਵਾਸਤੇ, ਇੱਕ minority ਵਾਸਤੇ। ਜਿਹੜੇ majority ਵਾਲੇ ਨੇ ਉਹ ਜਿਹੜੇ terrorism ਵੀ ਕਰਦੇ ਨੇ, they are members of parliament, and ਜਿਹੜੇ minorities ਨੇ ਜਿੱਦਾਂ ਸਿੱਖ ਨੇ, ਉਹਨਾਂ ਨੇ ਆਪਣੀਆਂ ਜੇਲ੍ਹਾਂ ਦੀਆਂ ਟਰਮਾਂ ਵੀ ਪੂਰੀਆਂ ਕੀਤੀਆਂ ਨੇ, ਉਹਨਾਂ ਨੂੰ ਫਿਰ ਵੀ ਰਿਲੀਜ਼ ਨਹੀਂ ਕੀਤਾ ਜਾ ਰਿਹਾ। ਤੇ ਇਹ ਜਿਹੜਾ ਇੱਥੇ ਇਕੱਠ ਹੋਇਆ ਹੈ to wake up India so that we can get our political prisoners which has been held longer than their due terms to out. ਇਹ ਸਾਰੇ ਪ੍ਰੋਟੈਸਟ ਜਿਹੜੇ ਇੰਡੀਆ 'ਚ ਵੀ ਹੋ ਰਹੇ ਨੇ, ਸਾਰੇ ਅਕ੍ਰੋਸ ਦਾ ਵਰਲਡ ਹੋ ਰਹੇ ਨੇ, ਤੇ ਸਾਡੀ ਸਾਰੀ ਡੈਮੋਕ੍ਰੈਟਿਕ ਨੇਸ਼ਨਸ ਨੂੰ ਇਹ ਅਪੀਲ ਹੈ ਕਿ ਇੰਡੀਅਨ ਗਵਰਨਮੈਂਟ ਨੂੰ ਫੋਰਸ ਕੀਤਾ ਜਾਵੇ ਕਿ ਅਨਜਸਟਲੀ ਜਿਹੜੇ ਕੈਦੀ ਜਿਹੜੇ ਨੇ ਉਹਨਾਂ ਨੂੰ ਰਿਹਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਸਾਰੇ ਸਿੰਘ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੈਂ ਅੱਜ ਜੋ ਯੂਐਨਏ ਅੱਗੇ ਅਸੀਂ ਸਾਰੇ ਇਕੱਠੇ ਹੋਣ, ਮੈਂ ਸਾਰੀ ਕੌਮ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸਿੰਘ ਜਿਨ੍ਹਾਂ ਨੇ ਸਿੱਖ ਕੌਮ ਲਈ ਕੁਰਬਾਨੀਆਂ ਕੀਤੀਆਂ, ਆਪਣੇ ਰਾਜ ਭਾਗ ਦੀ ਪ੍ਰਾਪਤੀ ਲਈ ਲੜਾਈ ਲੜੀ, ਉਹ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ। 7 ਲੱਖ ਕੌਮ ਦੇ ਇਕੱਠੇ ਹੋ ਕੇ ਭਾਈ ਜਗਤਾਰ ਸਿੰਘ ਹਵਾਰਾ, ਜਿਹਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣਾਇਆ ਸੀ, ਉਹ ਸਾਡੇ ਜਥੇਦਾਰ ਅੰਦਰ ਹਨ। ਸੋ ਅੱਜ ਅਸੀਂ ਯੂਐਨਓ ਅੱਗੇ ਇਹੀ ਆਪਣਾ ਪ੍ਰੋਟੈਸਟ ਰੱਖ ਰਹੇ ਹਾਂ ਕਿ ਆਪ ਜੀ ਸਾਰੀਆਂ ਦੇਸ਼ਾਂ ਦੀ ਨੁਮਾਇੰਦਗੀ ਕਰਦੇ ਹੋ। ਸਾਡੇ ਪੰਜਾਬ ਵਿੱਚ ਜੋ ਸਾਡੇ ਸਿੱਖਾਂ ਤੇ ਅਤਿਆਚਾਰ ਹੋਇਆ ਹੈ, ਜੋ ਸਾਡੇ ਕੈਦੀ ਆਪਣੇ ਜਿਹੜਿਆਂ ਨੇ ਸਾਰੀ ਰਾਸ਼ਟਰੀ ਲੜਾਈ ਆਪਣੇ ਰਾਜ ਭਾਗ ਦੀ ਪ੍ਰਾਪਤੀ ਲੜ ਰਹੇ ਹਨ, ਉਹ 30 ਸਾਲਾਂ ਤੋਂ ਬੰਦ ਹਨ। ਹਾਲਾਂਕਿ ਇੰਡੀਆ ਦਾ ਕੰਸਟੀਟਿਊਸ਼ਨ ਵੀ ਕਹਿੰਦਾ ਹੈ ਵੀ ਕਿਸੇ ਨੂੰ ਉਮਰ ਕੈਦ ਦੀ ਸਜ਼ਾ ਹੁੰਦੀ ਹੈ, ਉਹ 14 ਸਾਲ ਬਾਅਦ ਆਪਣੇ ਘਰ ਆ ਜਾਂਦਾ, ਪਰ ਸਾਡੇ ਸਿੰਘਾਂ ਨੂੰ ਕੋਈ ਪਰੋਲ ਵੀ ਨਹੀਂ ਦੇ ਰਹੇ ਤੇ 30 ਸਾਲਾਂ ਤੋਂ ਬਾਅਦ। ਇਸ ਲਈ ਆਪਣੀ ਆਵਾਜ਼ ਬੁਲੰਦ ਕਰਨ ਆਏ ਹਾਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਆਪਣੇ ਜਿੰਨੇ ਵੀ ਸਾਡੇ ਇੱਥੇ ਕਾਂਗਰਸਮੈਨ, ਸੈਨੇਟਰ, ਉਹਨਾਂ ਨੂੰ ਈਮੇਲਾਂ ਕੱਢ ਕੇ ਆਪਣਾ ਦੱਸੋ ਵੀ ਸਾਡੇ ਨੌਜਵਾਨ ਬੰਦ ਕੀਤੇ ਹਨ, ਤੇ ਯੂਐਨਓ ਵਿੱਚ ਵੀ ਆਪਾਂ ਈਮੇਲਾਂ ਕਰੀਏ ਤਾਂ ਕਿ ਸਾਡੀ ਆਵਾਜ਼ ਬੁਲੰਦ ਹੋ ਸਕੇ। ਦੂਜੀ ਮੈਂ ਬੇਨਤੀ ਇਹੀ ਕਰਨੀ ਚਾਹੁੰਦਾ, ਜਿੰਨੇ ਸਾਡੇ ਦਰਸ਼ਕ ਸੁਣਦੇ ਹਨ, ਵੀ ਐਤਵਾਰ ਨੂੰ ਅਸੀਂ ਗੁਰਦੁਆਰਾ ਸਿੱਖ ਸੁਸਾਇਟੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ। ਉੱਥੇ ਅਸੀਂ ਆਪਣੇ ਰਾਜ ਭਾਗ ਦੀ ਗੱਲ ਕਰਾਂਗੇ ਵੀ ਕਿੱਦਾਂ ਸਾਡੀ ਲੀਡਰਸ਼ਿਪ ਨੇ ਗਲਤੀਆਂ ਕੀਤੀਆਂ, ਅੱਗੇ ਤੋਂ ਕਿੱਦਾਂ ਸਾਨੂੰ ਸੁਧਾਰਨੀਆਂ ਚਾਹੀਦੀਆਂ ਨੇ, ਉਹਨਾਂ ਤੇ ਖੁੱਲ੍ਹ ਕੇ ਵਿਚਾਰਾਂ ਹੋਣਗੀਆਂ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਕੇਸਰੀ ਦਸਤਾਰਾਂ ਬੰਨ੍ਹ ਕੇ, ਬੀਬੀਆਂ ਕੇਸਰੀ ਦੁਪੱਟੇ ਲੈ ਕੇ ਵੱਧ ਤੋਂ ਵੱਧ ਗੁਰਦੁਆਰਾ ਪਹੁੰਚੋ। ਤੇ ਮੈਂ TV 84 ਦਾ ਸਪੈਸ਼ਲ ਤੌਰ ਤੇ ਧੰਨਵਾਦ ਕਰਦਾ ਹਾਂ ਕਿ ਜਿਹੜੇ ਸਾਡੇ ਹਰੇਕ ਇਵੈਂਟ ਨੂੰ ਦੁਨੀਆ ਦੇ ਕੋਨੇ-ਕੋਨੇ ਪਹੁੰਚਾਉਂਦੇ ਹਨ। ਸਮੁੱਚੀ ਟੀਮ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਕਿ ਕਾਫੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇੱਥੇ ਇਕੱਠੇ ਹੋਏ ਨੇ, ਜਿਹੜੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਮੁਜ਼ਾਹਰਾ ਕਰ ਰਹੇ ਨੇ 47 ਸਟਰੀਟ ਦੇ ਫਸਟ ਐਵਨਿਊ ਦੇ ਉੱਤੇ ਮਨਹਾਟਨ ਦੇ ਵਿੱਚ, ਨਿਊਯਾਰਕ ਸਿਟੀ ਦੇ ਵਿੱਚ। ਜਿਹੜੇ ਸਿੰਘ ਕਈ ਸਾਲਾਂ ਤੋਂ 15 ਸਾਲ ਤੋਂ 20 ਸਾਲ ਤੋਂ 25 ਸਾਲ ਤੋਂ 40 ਸਾਲ ਹੋ ਗਏ ਉਹਨਾਂ ਨੂੰ ਅੰਦਰ ਬੈਠਿਆਂ ਨੂੰ। ਕਿਸੇ ਦਾ ਜੇ ਅਸੀਂ ਇਸ ਮੰਗ ਤੋਂ ਮੰਨ ਵੀ ਲੈਂਦੇ ਆ ਕਿ ਉਹਨਾਂ ਦਾ ਇਹ ਕਸੂਰ ਸੀ ਜਾਂ ਉਹਨਾਂ ਦਾ ਇਹ ਇਸ ਆਧਾਰਾਂ ਦੇ ਅੰਦਰ ਹੈਗੇ ਨੇ, ਲੇਕਿਨ ਉਹਨਾਂ ਦੀ ਸਜ਼ਾ ਪੂਰੀ ਹੋਈ ਨੂੰ ਕਿਸੇ ਨੂੰ 10 ਸਾਲ ਹੋ ਗਏ, ਕਿਸੇ ਨੂੰ 15 ਸਾਲ ਹੋ ਗਏ, ਪਰ ਉਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਔਰ ਪੂਰੀ ਦੁਨੀਆ ਦੇ ਵਿੱਚ ਕਿਸੇ ਵੀ ਸਰਕਾਰ ਦੇ ਵਿੱਚ ਐਸਾ ਨਹੀਂ ਹੁੰਦਾ ਕਿ ਉਸਨੇ ਉਹ ਸਜ਼ਾ ਪੂਰੀ ਹੋ ਗਈ ਆ ਔਰ ਉਹ ਸਟਿਲ ਜੇਲ੍ਹ ਦੇ ਅੰਦਰ ਨੇ। ਤਾਂ ਅੱਜ ਦਾ ਜਿਹੜਾ ਸਿੱਖ ਕੌਮ ਜਾਂ ਪੰਜਾਬ ਦੇ ਲੋਕ ਜਾਂ ਇੱਥੇ ਬਾਹਰਲੇ ਜਿੰਨੇ ਲੋਕ ਨੇ ਉਹ ਇਕੱਠੇ ਹੋਏ ਨੇ ਫਸਟ ਐਵਨਿਊ ਤੇ ਫਸਟ ਐਵਨਿਊ 47 ਸਟਰੀਟ ਦੇ UNO ਦੇ ਸਾਹਮਣੇ, ਤਾਂ ਕਿ ਉਹਨਾਂ ਨੂੰ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੂੰ ਕਈ ਸਾਲ ਹੋ ਗਏ ਨੇ, ਉਹਨਾਂ ਨੂੰ ਛੱਡਿਆ ਜਾਵੇ। ਧੰਨਵਾਦ। ਅਕਾਲ ਤਖਤ ਆਈ ਸ਼ਹੀਦਾਂ ਤੁਹਾਡੀ ਸੋਚ ਤੇ, ਸ਼ਹੀਦਾਂ ਤੁਹਾਡੀ ਸੋਚ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਨਿਊਯਾਰਕ ਵਿਖੇ ਯੂਨਾਈਟਿਡ ਨੇਸ਼ਨ ਦੇ ਦਫ਼ਤਰ ਦੇ ਸਾਹਮਣੇ ਇਕੱਤਰ ਹੋਏ ਹਾਂ। ਸਾਡੇ ਸਿੰਘ ਜਿਨ੍ਹਾਂ ਨੂੰ ਭਾਰਤ ਸਰਕਾਰ ਨੇ ਸਜ਼ਾ ਦਿੱਤੀ ਸੀ, ਉਹ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ। 26 ਸਾਲ 25 ਸਾਲ ਉਹ ਜੇਲ੍ਹਾਂ ਵਿੱਚ ਬੈਠੇ ਹਨ। ਉਹਨਾਂ ਨੂੰ ਅਜੇ ਤੱਕ ਰਿਹਾ ਨਹੀਂ ਕਰ ਰਹੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਹਾਂ ਕਿ ਭਾਰਤ ਦੇ ਵਿੱਚ ਕਾਨੂੰਨ ਸਿੱਖਾਂ ਲਈ ਵੱਖਰਾ ਹੈ ਤੇ ਬਾਕੀ ਲੋਕਾਂ ਲਈ ਵੱਖਰਾ ਹੈ। ਅਗਰ ਕਿਸੇ ਹਿੰਦੂ ਨੇ ਕ੍ਰਾਈਮ ਕੀਤਾ, ਜਿਸ ਤਰ੍ਹਾਂ ਉਹ ਰਿਹਾ ਹੋ ਜਾਂਦੇ ਹਨ, ਪਰ ਸਿੱਖਾਂ ਵਾਸਤੇ ਇਨਸਾਫ ਨਹੀਂ। ਅਸੀਂ ਇਹਨਾਂ ਸਿੰਘਾਂ ਦੀ ਰਿਹਾਈ ਵਾਸਤੇ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿੰਨੀ ਜਲਦੀ ਹੋ ਸਕਦੀ ਇਹਨਾਂ ਸਿੰਘਾਂ ਨੂੰ, ਕਿਉਂਕਿ ਜਿਹੜੇ ਜਵਾਨੀ ਵਿੱਚ ਜੇਲ੍ਹਾਂ ਵਿੱਚ ਗਏ ਉਹ ਬੁੱਢੇ ਹੋ ਗਏ, ਬਹੁਤ ਸਾਰਿਆਂ ਦੀ ਜੇਲ੍ਹ ਵਿੱਚ ਮੌਤ ਹੋ ਗਈ, ਪਰ ਉਹ ਛੱਡ ਕੇ ਰਾਜੀ ਨਹੀਂ। ਸੋ there is no law, there is no justice for Sikh nation or the minorities in India। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇ ਵਜੋਂ ਮਨਾਉਣਾ ਆ ਸੈਲੈਬਰੀ ਡੇ ਆਪਣੇ ਪੰਜਾਬ ਵਾਸਤੇ ਹੈ। ਉੱਥੇ ਨਾਲ ਦੀ ਨਾਲ ਆਪਣੇ ਮਾਵਾਂ ਦੇ ਪੁੱਤ ਜਿਹੜੇ ਸਾਡੇ ਵੀਰ 25 ਤੋਂ 26 ਸਾਲਾਂ ਦੀਆਂ ਤੋਂ ਵਧੇਰੇ ਉਮਰ ਕੈਦਾਂ ਕੱਟ ਚੁੱਕੇ ਆ ਭਾਰਤੀ ਹਕੂਮਤ ਦੇ ਆ ਕਾਲ ਕੋਟਰੀਆਂ ਵਿੱਚ। ਸੋ ਉਹਨਾਂ ਦੀ ਰਿਹਾਈ ਦੀ ਆਵਾਜ਼ ਵੀ ਇੰਟਰਨੈਸ਼ਨਲ ਲੈਵਲ ਤੇ ਅਸੀਂ ਦਸੀਏ ਕਿ ਕਿਵੇਂ ਇੰਡੀਅਨ ਹਕੂਮਤ ਝੂਠਾ ਡੈਮੋਕ੍ਰੇਸੀ ਦਾ ਮਖੌਟਾ ਪਾਈ ਬੈਠੀ ਆ। ਸੋ ਸਾਡੀ ਭੈਣ ਰਾਜਵਿੰਦਰ ਕੌਰ ਰੋਜ਼ ਭੈਣ ਜੀ ਉਹ ਵੀ ਆਏ ਆ, ਉਹਨਾਂ ਨੂੰ ਬੇਨਤੀ ਆ 2 ਮਿੰਟ ਲਈ ਉਹ ਵੀ ਆਪਣਾ ਜਿਹੜੇ ਵਿਚਾਰ ਰੱਖਣਗੇ। ਸੋ ਆਜੋ ਭੈਣ ਜੀ ਅੱਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਅਸੀਂ ਇਹ ਪ੍ਰੋਟੈਸਟ ਕਰਦੇ ਪਏ ਆ, ਇਸ ਲਈ ਕਰਦੇ ਪਏ ਆ ਕਿ ਜਿਹੜੇ ਸਾਡੇ ਭਰਾ ਇੰਡੀਆ ਦੇ ਵਿੱਚ ਜੇਲ੍ਹਾਂ ਦੇ ਵਿੱਚ ਬੰਦ ਨੇ, ਉਹ ਸਜ਼ਾ ਭੁਗਤ ਚੁੱਕੇ ਨੇ ਆਲਰੇਡੀ ਆਪਣੀ ਬਣਦੀ ਜਿਹੜੀ ਸੀਗੀ। ਮੈਂ ਇਹ ਪੁੱਛਣਾ ਚਾਹੁੰਦੀ ਆ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਕਿਹੜੇ ਧਾਰਾ ਲਾ ਕੇ ਉਹਨਾਂ ਨੂੰ ਅੰਦਰ ਰੱਖਿਆ ਆ। ਉਹ ਸਾਨੂੰ ਦੱਸਣ ਕਿ ਉਹ ਕਿਹੜਾ ਕਾਨੂੰਨ ਆ ਜਿਹਦੇ ਤਹਿਤ ਅੰਦਰ ਰੱਖਿਆ ਆ। ਜੇ ਅੰਦਰ ਰੱਖਿਆ ਆ ਤੇ ਅਸੀਂ ਉਹ ਕਾਨੂੰਨ ਦੇ ਉੱਤੇ ਉਂਗਲ ਉਠਾਉਂਦੇ ਆ ਕਿ ਇਹ ਕਾਨੂੰਨ ਕੀ ਸਾਡੇ ਸਿੱਖਾਂ ਤੇ ਲਾਗੂ ਹੁੰਦਾ ਜਾਂ ਸਾਰੇ ਭਾਰਤੀਆਂ ਤੇ ਹੁੰਦਾ। ਫਿਰ ਸਾਨੂੰ ਇੰਡੀਅਨ ਗਵਰਨਮੈਂਟ ਕਹਿੰਦੀ ਕਿ ਤੁਸੀਂ ਬੋਲਦੇ ਹੋ, ਸਾਡਾ ਬੋਲਣਾ ਜਾਇਜ਼ ਆ ਕਿਉਂਕਿ ਸਾਡੇ ਭਰਾ ਅੰਦਰ ਬੰਦ ਕੀਤੇ ਹੋਏ ਨੇ। ਸੋ ਸਾਡੀ ਮੰਗ ਆ ਜਲਦੀ ਤੋਂ ਜਲਦੀ ਸਾਡੇ ਭਰਾਵਾਂ ਨੂੰ ਰਿਹਾ ਕੀਤਾ ਜਾਵੇ, ਨਹੀਂ ਤਾਂ ਇਹ ਜਿਹੜੇ ਪ੍ਰੋਟੈਸਟ ਆ ਪੂਰੇ ਵਰਲਡ ਦੇ ਵਿੱਚ ਹੋਣਗੇ। ਫਿਰ ਸਾਨੂੰ ਦੇਸ਼ ਧਰੋਹੀ ਦਾ ਨਾਮ ਦੇ ਦਿੰਦੇ ਨੇ ਜਦੋਂ ਅਸੀਂ ਸੱਚ ਬੋਲਦੇ ਆ। ਅਸੀਂ ਇਦਾਂ ਹੀ ਸੱਚ ਬੋਲਦੇ ਰਵਾਂਗੇ। ਸਾਡੇ ਭਰਾਵਾਂ ਨੂੰ ਰਿਹਾ ਕਰੋ, ਸਿੰਘਾਂ ਨੂੰ ਰਿਹਾ ਕਰੋ, ਨਹੀਂ ਤਾਂ ਅਸੀਂ ਸੜਕਾਂ ਦੇ ਉੱਤੇ ਆ ਜਾਵਾਂਗੇ। ਸੋ ਸਾਰੇ ਮੇਰੇ ਸਿੱਖ ਭਰਾਵਾਂ ਨੂੰ ਬੇਨਤੀ ਹੈ, ਸਾਰੇ ਮੇਰੇ ਪੰਜਾਬੀ ਭਰਾਵਾਂ ਨੂੰ ਬੇਨਤੀ ਹੈ, ਇਹ ਤੁਹਾਡਾ ਹਰ ਇੱਕ ਦਾ ਮੁੱਦਾ ਆ। ਇਹ ਤੁਸੀਂ ਇਹ ਨਾ ਸਮਝੋ ਕਿ 4 ਬੰਦਿਆਂ ਦਾ ਮੁੱਦਾ ਆ। ਹਰ ਇੱਕ ਭੈਣ, ਹਰ ਇੱਕ ਭਰਾ ਦਾ ਮੁੱਦਾ ਆ, ਕਿਉਂਕਿ ਸਾਨੂੰ ਨਹੀਂ ਪਤਾ
ਕਿ ਉਹ ਕਿਹਦਾ ਚਾਚਾ, ਕਿਹਦਾ ਮਾਮਾ, ਕਿਹਦਾ ਪੋਤਾ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਆ। ਸੋ ਇੰਨਾ ਲੰਬਾ ਸਮਾਂ ਉਹਨਾਂ ਨੂੰ ਹੋ ਗਿਆ ਤੇ ਕੀ ਇੰਡੀਅਨ ਗਵਰਨਮੈਂਟ ਨੂੰ ਅੱਖਾਂ ਨਹੀਂ ਖੁੱਲੀਆਂ? ਸਾਨੂੰ ਕਲਪਾਓ ਨਾ, ਫਿਰ ਤੁਸੀਂ ਸਾਨੂੰ ਕਹਿੰਦੇ ਆ ਕਿ ਅਸੀਂ ਭੜਕੀਲੇ ਜਿਹੜੇ ਭੜਕਾਊ ਸ਼ਬਦ ਵਰਤਦੇ ਆ। ਜੇ ਸਾਨੂੰ ਏਦਾਂ ਕਲਪਾਓਗੇ ਤੁਸੀਂ, ਜੇ ਸਾਡੇ ਨਾਲ ਨਜਾਇਜ਼ ਕਰੋਗੇ, ਅਫਕੋਰਸ ਅਸੀਂ ਏਦਾਂ ਹੀ ਕਰਦੇ ਰਵਾਂਗੇ। ਸੋ ਇਸ ਤੋਂ ਵੱਧ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਕੁਝ ਹੋਰ ਕਹਿਣ ਦੀ ਲੋੜ ਆ। ਮੇਰੇ ਭਰਾਵਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਪ੍ਰੋਗਰਾਮ ਇਹ ਲਿਖਿਆ। ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਇਆ ਕਰੋ ਪੰਜਾਬੀਓ। ਸੋ ਪਲੀਜ਼, ਜਦੋਂ ਕਿਸੇ ਇੱਕ ਬੰਦੇ ਦੀ ਕੋਈ ਮੌਤ ਹੋ ਜਾਂਦੀ ਹੈ ਤੇ ਆਪਾਂ ਉੱਥੇ 500 ਬੰਦਾ ਇਕੱਠਾ ਹੋ ਜਾਣਾ, ਤੇ ਮੇਰੇ ਖਿਆਲ ਦੇ ਵਿੱਚ ਅੱਜ ਪਤਾ ਨਹੀਂ ਕਿੰਨੇ ਕੁ ਭਰਾ ਉੱਥੇ ਹੈਗੇ ਨੇ ਤੇ 500 ਬੰਦਾ ਹੋਇਆ ਨਹੀਂ ਹੈਗਾ, ਪਰ ਅੱਗੇ ਤੋਂ 5000 ਬੰਦਾ ਹੋਣਾ ਚਾਹੀਦਾ ਜਦੋਂ ਕੋਈ ਐਵੇਂ ਦੀ ਗੱਲ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਹ ਸੀ ਅੱਜ ਦਾ ਜਿਹੜਾ ਪ੍ਰੋਟੈਸਟ ਜਿਹੜਾ ਕਿ ਯੂਨਾਈਟਿਡ ਨੇਸ਼ਨ ਦੇ ਸਾਹਮਣੇ ਜਿਹੜਾ ਹੋਇਆ ਹੈ। ਸੋ ਬੜਾ ਹੀ ਧਮਾਕੇਦਾਰ ਜਿਹੜਾ ਇਹ ਪ੍ਰੋਟੈਸਟ ਹੋਇਆ। ਖਾਲਿਸਤਾਨ ਜ਼ਿੰਦਾਬਾਦ ਦੇ ਜਿਹੜੇ ਨਾਰੇ ਨੇ ਉਹ ਵੀ ਲਗਾਏ ਗਏ, ਤੁਸੀਂ ਦੇਖੇ ਨੇ, ਔਰ ਵੱਖ-ਵੱਖ ਜਿਹੜੇ ਪੰਥਕ ਜਿਹੜੇ ਵਿਚਾਰਕ ਸੀ ਉਹਨਾਂ ਨੇ ਆਪਣੇ ਵਿਚਾਰ ਵੀ ਤੁਹਾਨੂੰ ਦਿੱਤੇ ਨੇ। ਆਸ ਕਰਦੇ ਹਾਂ ਜਿਹੜਾ ਇਹ ਤੁਹਾਨੂੰ ਪ੍ਰੋਟੈਸਟ ਹੈ, ਇਹ ਜਿਹੜਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਕੱਲ ਵਾਸ਼ਿੰਗਟਨ DC 2 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਟੈਸਟ ਹੈਗਾ ਇਸੇ ਬਿਹਾਫ ਤੇ। ਸੋ ਤੁਸੀਂ ਉਸ ਨਾਲ ਵੀ ਜ਼ਰੂਰ ਜੁੜਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।